ਤਵੈਫ ਕੰਜਰੀ ਨਹੀਂ ਕਿ ਕੰਜਰ ਉਹ ਜਿਹੜਾ ਤਵੈਫ ਦੇ ਕੋਠੇ ਤੇ ਜਾਂਦਾ ਕਿਉਂਕਿ ਮਾਂ ਸਿਰ ਦੀ ਪੱਗ ਵਾ ਤੇ ਔਰਤ ਮੋਢੇ ਦਾ ਸਾਫਾ ਵਾ। ਸਹੀ ਵਾ। ਇਹ 50% ਔਰਤਾਂ ਬੰਦੇ ਦੀਆਂ ਬਚ ਚੱਲਣ ਦੀ ਵਜ੍ਹਾ ਤੋਂ ਉਜੜੀਆਂ ਕੁਝ ਮਰ ਕੇ ਫਿਰ ਜ਼ਹਿਰ ਕਬੂਲ ਕਰ ਖਾਮੰਦ ਨੂੰ ਔਰਤ ਨੂੰ ਖਸਮ ਬਦਲਣਾ ਬੜਾ ਆਪਣੇ ਆਪ ਨੂੰ ਦੂਏ ਖਾਮੰਦ ਅੱਗੇ ਪੇਸ਼ ਕਰਨਾ। ਨੇਕ ਔਰਤ ਦੀ ਇਹ ਮੌਤ ਹੈ। ਕੁਝ ਭਰਾ ਦੀ ਕਮੀ ਪੂਰੀ ਹੋ ਸਕਦੀ, ਪੁੱਤਰ ਦੀ ਹੋ ਸਕਦੀ, ਪਿਓ ਦੀ ਹੋ ਸਕਦੀ, ਸਹੀ ਵਾ। ਬੇਟੇ ਦੀ ਹੋ ਸਕਦੀ, ਸਹੀ। ਲੇਕਿਨ ਖਾਮੰਦ ਦੀ ਖਾਮੰਦ ਦਾ ਉਹ ਰਿਸ਼ਤਾ ਕਿ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਤੋਲਦਾ। ਅਗਰ ਦੂਆ ਰਿਸ਼ਤੇ ਨੂੰ ਔਰਤ ਤੋਲਦੀ ਹੈ ਤੇ ਜਹਨਮੀ ਬਣਦੀ ਹੈ। ਉਹਦਾ ਦੁਨੀਆ ਦਾ ਕਿਰਦਾਰ ਵੀ ਗੁੱਲ ਹੁੰਦਾ ਲੇਕਿਨ ਉਹਦੀ ਪਰਸ ਗੁਜ਼ਰ ਰਹੀ ਤੇ 10-11 ਵਜੇ ਨਾ ਇੱਕ ਜ਼ਿਮੀਂਦਾਰ ਮੋਗੇ ਚੋਂ ਨਾ ਕੱਖ ਕੱਢ ਰਿਹਾ ਸੀ ਤੇ ਮੈਨੂੰ ਨਾ ਆਪਣੀ ਵਜ਼ੀਰ ਆਲਾ ਪੰਜਾਬ ਸਾਹਿਬ ਦਾ ਉਹ ਮਿਸਰਾ ਯਾਦ ਆ ਗਿਆ ਜਿਹਦੇ ਵਿੱਚ ਉਹਨੇ ਆਖਿਆ ਇਹ ਮਾਫੀਆ ਵਾ, ਕਿਸਾਨ ਮਾਫੀਆ। ਤੋਬਾ ਤੋਬਾ ਮੇਰੀ ਤੋਬਾ। ਦੇਖੋ ਆਪਣੇ ਪਿਆਰੇ ਬਜ਼ੁਰਗ ਤੇ ਸਾਡੇ ਪੰਜਾਬ ਦੀ ਬਹੁਤ ਆਲਾ ਸ਼ਖਸੀਅਤ, ਬਲਕਿ ਮੈਂ ਤਾਂ ਬਾਬਾ ਪੰਜਾਬ ਆਖਾਂ ਜੀ ਤੇ ਬਾਬਾ ਪੰਜਾਬ ਰਾਣਾ ਨਸੀਰ ਸਾਹਿਬ ਕੋਲ ਛੇ ਮਰਦ ਦੀਆਂ ਅੱਛੇ ਖਾਮਿਨ ਦੀਆਂ ਨਿਸ਼ਾਨੀਆਂ ਵੀ ਦੱਸਣੀਆਂ ਚਾਹੀਦੀਆਂ। ਅੱਛੀ ਬਾਤ ਕਿ ਖਾਨਦਾਨੀ ਮਰਦ ਜਿਹੜਾ ਹੈ ਉਹਦੀ ਕੀ ਉਹਦੇ ਵਿੱਚ ਕੀ ਨਿਸ਼ਾਨੀਆਂ ਨੇ। ਅੱਛੀ ਬਾਤ। ਅਸਲੀ ਜੋਕਾ ਸਾਹਿਬ ਬੜਾ ਅੱਛਾ ਸਵਾਲ ਹੈ ਜਿਹਨੇ ਵੀ ਕੀਤਾ ਬੀਬੀਆਂ ਨੇ, ਤੁਹਾਡੀ ਮਿਹਰਬਾਨੀ। ਜੋਕਾ ਸਾਹਿਬ ਦੇਖੋ ਸਭ ਤੋਂ ਪਹਿਲਾਂ ਤੇ ਉਹ ਜਿਹੜੀਆਂ ਬੀਬੀਆਂ ਨੇ ਸਵਾਲ ਕੀਤਾ ਨਾ ਵੀ ਅੱਛੇ ਮਰਦ ਦੀ ਕੀ ਨਿਸ਼ਾਨੀ, ਜਿਹੜੀ ਅੱਛੀ ਧੀ ਹੈ ਨਾ ਜਿਹਦੀ ਮੈਂ ਤਾਰੀਫ ਕੀਤੀ ਹੈ ਖਾਨਦਾਨੀ, ਉਹ ਅੱਛੇ ਮਰਦ ਦੀ ਔਲਾਦ ਹੀ ਹੈ ਨਾ ਸਭ ਤੋਂ ਪਹਿਲਾਂ। ਜੀ ਜੀ। ਉਹਦਾ ਬਾਪ ਅੱਛਾ ਹੋਏਗਾ ਤਾਂ ਅੱਛੀ ਧੀ ਪੈਦਾ ਹੋਈ ਨਾ ਜੀ। ਸਹੀ ਹੈ। ਦੂਸਰੀ ਬਾਤ ਇਹ ਹੈ ਕਿ ਇਹ ਤੇ ਨਹੀਂ ਨਾ ਗੱਲ ਵੀ ਬੀਬੀ ਅੱਛੀ ਹੋਵੇ ਤੇ ਔਰਤ ਦਾ ਖਾਮਨ ਦਾ ਅੱਛਾ ਹੋਣਾ ਨਹੀਂ ਜੀ। ਖਾਮਨ ਵੀ ਬਰਾਬਰ ਦਾ ਸ਼ਰੀਕ ਹੈ। ਬਿਲਕੁਲ। ਇਹ ਪੁਰਾਣਾ ਵਕਤ ਸੀ ਜਦੋਂ ਲੋਕ ਕਹਿੰਦੇ ਹੁੰਦੇ ਜਹਾਲਤ ਸੀ ਵੀ ਔਰਤ ਕੀ ਹੈ ਤੇ ਪੈਰ ਦੀ ਜੁੱਤੀ ਹੈ। ਨਹੀਂ ਸਹੀ, ਮੈਂ ਅੱਗੇ ਵੀ ਅਰਜ਼ ਕਰ ਚੁੱਕਾ ਕਿ ਮਾਂ ਸਿਰ ਦੀ ਪੱਗ ਵਾ ਤੇ ਔਰਤ ਮੋਢੇ ਦਾ ਸਾਫਾ ਵਾ। ਸਹੀ ਵਾ। ਇਹਨਾਂ ਕੀ ਫਰਕ ਆ? ਸਹੀ। ਔਰਤ ਮਾਂ ਦੇ ਕਰੀਬ ਜਾਂਦੀ ਆ, ਮਾਂ ਦਾ ਰੁਤਬਾ ਜ਼ਰੂਰ ਆ, ਲੇਕਿਨ ਔਰਤ ਨੂੰ ਸਤਾਉਣ ਵਾਲਾ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ ਨਹੀਂ ਬਖਸ਼ਣਾ। ਜੇ ਔਰਤ ਤੇ ਪਾਉਂਦੀ ਆ ਨਾ ਜੀ ਤੇ ਖਾਮਨ ਤੇ ਪਾਉਂਦੀ ਆ। ਦੇਖੋ ਗੱਲ ਤੇ ਬਹੁਤ ਅੱਛੀ ਹੈ, ਜਦੋਂ ਔਰਤ ਫੌਲ ਕਰਦੀ ਹੈ ਨਾ ਉਹਨੂੰ ਬੰਦਾ ਬਹੁਤ ਸਜ਼ਾ ਦਿੰਦਾ ਹੈ ਤੇ ਜਦੋਂ ਬੰਦਾ ਝੱਖ ਮਾਰਦਾ ਹੱਕ ਤੇ ਉਹਦਾ ਹੀ ਬਣਦਾ ਆਪਣੀ ਸਜ਼ਾ ਨੂੰ ਕਬੂਲ ਕਰੇ। ਸਹੀ ਬਾਤ। ਉਹ ਸਿਰ ਮਰਦ ਦਾ ਉਹਨੂੰ ਕੋਈ ਇਖਤਿਆਰ ਆ। ਬਿਲਕੁਲ। ਦੇਖੋ ਜੇ ਅਗਰ ਉਹ ਝੱਖ ਮਾਰਦਾ ਜਿਹਦੇ ਪਾਰੋਂ ਸਾਡੀਆਂ ਔਰਤਾਂ ਨੂੰ ਅਸੀਂ ਛੱਡ ਦਿੰਦੇ ਆ, ਤਲਾਕ ਦੇ ਦਿੰਦੇ ਆ ਵੀ ਇਹ ਮੇਰੀ ਇੱਜ਼ਤ ਦੀ ਸਾਂਝੀ ਨਹੀਂ ਤੇ 100 ਵਿੱਚੋਂ 70 ਬੰਦੇ ਵੀ ਤੇ ਗਲਤ ਨੇ, ਬਹੁਤੇ ਗਲਤ ਨੇ, 90 ਗਲਤ ਹੋਣਗੇ। ਹੁਣ ਤੱਕ ਮੁਕੱਦਰਾਂ ਵਾਲਾ ਜੇ 100 ਚ ਇੱਕ ਨੇਕ ਬੀਵੀ ਨੂੰ ਨੇਕ ਖਾਮਦ ਮਿਲ ਜੇ, ਜੇ ਬੀਵੀ ਨੇਕ ਆ ਤੇ ਖਾਮਦ ਵੀ ਮੁਕੱਦਰਾਂ ਵਾਲਾ ਨੇਕ ਮਿਲਦਾ। ਸਹੀ। ਦੇਖੋ ਅਗਰ ਔਰਤ ਦਾ ਅੱਛਾ ਹੋਣਾ ਜ਼ਰੂਰੀ ਆ ਖਾਨਦਾਨੀ ਤੇ ਮਰਦ ਦਾ ਵੀ ਖਾਨਦਾਨੀ ਹੋਣਾ ਜ਼ਰੂਰੀ ਹੈ। ਸੋਨੇ ਦੀ ਕਦਰ ਹੀਰੇ ਦੀ ਕਦਰ ਤੇ ਸੁਨਹਿਰਾ ਹੀ ਕਰੇਗਾ ਨਾ। ਸਹੀ ਬਾਤ। ਦਨਾ ਕਹਿੰਦੇ ਨੇ ਕਿ ਨਾ ਕਰ ਮਾਨ ਰੁਪਈਏ ਦਾ ਤੇ ਨਾ ਬੰਨ ਵੱਡੇ ਪੱਗੇ, ਖੋਟਾ ਖਰਾ ਪਛਾਣ ਲੈਣਗੇ ਜਦੋਂ ਗਿਓ ਸਰਾਫ ਦੇ ਅੱਗੇ, ਉੱਥੇ ਪਰਖ ਹੋ ਜਾਣੀ। ਲੇਕਿਨ ਜੇ ਔਰਤ ਦਾ ਨੇਕ ਹੋਣਾ ਜ਼ਰੂਰੀ ਹੈ ਤੇ ਖਾਮਦ ਨੇਕ ਨਾ ਮਿਲੇ ਤੇ ਔਰਤ ਦੀ ਵੀ ਉਮਰ ਗਲ ਜਾਂਦੀ। ਸਹੀ ਬਾਤ। ਠੀਕ ਹੈ ਨਾ ਜੀ। ਔਰਤ ਦਾ ਖਾਮਦ ਦਾ ਵੀ ਹੱਕ ਬਣਦਾ। ਕਈ ਨੇਕ ਔਰਤਾਂ ਖਾਮਦਾਂ ਦੇ ਪਰ ਉਜੜੀਆਂ। 50% ਔਰਤਾਂ ਬੰਦੇ ਦੀਆਂ ਬਚ ਚੱਲਣ ਦੀ ਵਜ੍ਹਾ ਤੋਂ ਉਜੜੀਆਂ। ਕੁਝ ਮਰ ਕੇ ਫਿਰ ਜ਼ਹਿਰ ਕਬੂਲ ਕਰ ਲੈਂਦੀਆਂ। ਲੇਕਿਨ ਇਹ ਕਹਿੰਦਾ ਇੱਕ ਅਰਜ਼ ਕਰਾਂ, ਇੱਕ ਮੈਂ ਦੁਆ ਕਰਾਂਗਾ, ਗੱਲਾਂ ਤੇ ਸਹਿ ਲੋਕ ਕਰਦੇ ਆ, ਨੇਕ ਖਾਵੋ ਔਰਤ ਦਾ ਖਾਮਦ ਨਾ ਮਰ। ਸਭ ਤੋਂ ਵੱਡਾ ਇਮਤਿਹਾਨ ਨੇਕ ਖਾਵੋ ਔਰਤ ਦਾ ਖਾਮਦ ਮਰ ਜਾਣਾ ਹੈ, ਕਿਉਂਕਿ ਨੇਕ ਖਾਮਦ ਨੂੰ ਔਰਤ ਨੂੰ ਖਸਮ ਬਦਲਣਾ ਬੜਾ ਆਪਣੇ ਆਪ ਨੂੰ ਦੂਏ ਖਾਮਦ ਅੱਗੇ ਪੇਸ਼ ਕਰਨਾ। ਨੇਕ ਔਰਤ ਦੀ ਇਹ ਮੌਤ ਹੈ, ਇਹ ਮੌਤ ਤੋਂ ਬਦਤਰ ਸਫਰ ਹੈ। ਔਰਤ ਖਾਮਦ ਬਰਦਾਸ਼ਤ ਕਰ ਲੈਂਦਾ। ਇਹਦੇ ਵਿੱਚ ਆਣ ਕੇ ਜਿਹੜਾ ਨਾ ਐਡਵਾਂਟੇਜ ਔਰਤ ਨੂੰ ਬਹੁਤਾ ਜਾਂਦਾ ਕਿ ਔਰਤ ਇਹਦੇ ਵਿੱਚ ਬਹੁਤੀ ਸਲਾਹੀਅਤ ਪਾਈ ਜਾਂਦੀ। ਔਰਤ ਨੂੰ ਦੂਆ ਖਾਮਦ ਬਹੁਤ ਮੁਸ਼ਕਲ ਮੌਤ ਨਾਲ ਪਸੰਦ ਹੈ, ਮਰ ਕੇ। ਤੇ ਜਿਹੜਾ ਖਾਮਦ ਆ ਨਾ ਉਹਦੀ ਨੇਕ ਔਰਤ ਮਰ ਜਾਵੇ ਨਾ ਉਹ ਦੂਈ ਸ਼ੌਦੀ ਕਰ ਲੈਂਦਾ। ਉਹ ਦੂਜੀ ਔਰਤ ਨੂੰ ਜਲਦੀ ਐਕਸੈਪਟ ਕਰ ਲੈਂਦਾ, ਬਹੁਤ ਜਲਦੀ, ਕਿ ਸਵਾ ਮਹੀਨਾ ਨਹੀਂ ਹੋਣ ਦਿੰਦਾ। ਸਵਾ ਮਹੀਨਾ ਨਹੀਂ, ਔਰਤ ਤੇ 6 ਮਹੀਨੇ ਇੱਜ਼ਤ ਕਰਦੀ ਨਾ, ਖਾਮਦ ਨਹੀਂ ਇੱਜ਼ਤ ਕਰਦਾ। ਖਾਮਦ ਤੇ ਸਵਾ ਮਹੀਨਾ ਨਹੀਂ ਕਰਦਾ। ਇਹ ਸਾਡੇ ਮਰਦਾਂ 'ਚ ਬਹੁਤ ਵੱਡੀ ਕਮਜ਼ੋਰੀ ਹੈ। ਇਹ ਮੈਂ ਆਪਣੇ ਭਰਾਵਾਂ ਪੁੱਤਰਾਂ ਅੱਗੇ ਅਰਜ਼ ਕਰਾਂਗਾ ਕਿ ਜੇ ਤੁਸੀਂ ਔਰਤ ਤੇ ਐਲੀਗੇਸ਼ਨ ਲਾਉਂਦੇ ਅੱਛਾ ਹੋਣਾ ਜ਼ਰੂਰੀ ਹੈ ਤੇ ਤੁਹਾਡਾ ਵੀ ਅੱਛਾ ਹੋਣਾ ਜ਼ਰੂਰੀ ਹੈ। ਅਗਰ ਔਰਤ ਬੰਦਾ ਗਲਤ ਕੰਮ ਤੋਂ ਨਹੀਂ ਹਟਦਾ ਫਿਰ ਕਈ ਔਰਤਾਂ ਫੈਸਲਾ ਕਰਦੀਆਂ ਵੀ ਚੱਲ ਇਹ ਮੇਰੇ ਆਖੇ ਨਹੀਂ ਹਟਦਾ ਮੈਂ ਵੀ ਗਲਤ ਫੈਸਲਾ ਕਰਨਾ। ਠੀਕ ਹੈ ਨਾ। ਫਿਰ ਉਹਨੂੰ ਫੇਕ ਤੇ ਪਹੁੰਚਦਾ, ਫਿਰ ਤਕਲੀਫ ਪਹੁੰਚਦੀ ਨਾ। ਲੇਕਿਨ ਉਹਦਾ ਵੀ ਹੱਕ ਬਣਦਾ ਕਿ ਇਸ ਗੱਲ ਤੋਂ ਪਹਿਲਾਂ ਕਿ ਮੇਰੀ ਕੋਈ ਗਲਤ ਹਵਾ ਗਲਤ ਕਿਰਦਾਰ ਮੇਰੇ ਘਰ ਜਾਵੇ ਤੇ ਮੈਂ ਆਪਣੇ ਕਿਰਦਾਰ ਨੂੰ ਠੀਕ ਕਰ ਲਵਾਂ। ਸ਼ਾਦੀ ਤੋਂ ਬਾਅਦ ਬੰਦੇ ਦਾ ਹੱਕ ਬਣਦਾ ਕਿ ਆਦਮੀ ਇਨਸਾਨ ਦਾ ਪੁੱਤਰ ਬਣ ਜਾਏ। ਦੂਸਰੀ ਬਾਤ ਇਹ ਵੇ, ਬਾਰ-ਬਾਰ ਮੈਂ ਇੱਕ ਗੱਲ ਕਹਾਂਗਾ, ਬਹੁਤ ਮੇਰੀ ਦਿਲੀ ਦੁਆ ਹੈ ਅੱਲਾਹ ਪਾਕ ਕਿਸੇ ਇੱਜ਼ਤਦਾਰ ਔਰਤ ਦਾ ਖਾਮਦ ਨਾ ਮਾਰੇ। ਦੇਖੋ ਜੀ ਭਰਾ ਦੀ ਕਮੀ ਪੂਰੀ ਹੋ ਸਕਦੀ, ਪੁੱਤਰ ਦੀ ਹੋ ਸਕਦੀ, ਪਿਓ ਦੀ ਹੋ ਸਕਦੀ, ਬੇਟੇ ਦੀ ਹੋ ਸਕਦੀ, ਲੇਕਿਨ ਖਾਮਦ ਦੀ ਖਾਮਦ ਦਾ ਉਹ ਰਿਸ਼ਤਾ ਕਿ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਤੋਲਦਾ। ਅਗਰ ਦੂਆ ਰਿਸ਼ਤੇ ਨੂੰ ਔਰਤ ਤੋਲਦੀ ਹੈ ਤੇ ਜਹਨਮੀ ਬਣਦੀ ਹੈ।
ਉਹਦਾ ਦੁਨੀਆ ਦਾ ਕਿਰਦਾਰ ਵੀ ਗੁੱਲ ਹੁੰਦਾ, ਲੇਕਿਨ ਉਹਦੇ ਵਿੱਚ ਔਰਤ ਤੇ ਖਾਵੰਦ ਬਿਲਕੁਲ ਬਰਾਬਰ ਹੈ। ਅਗਰ ਔਰਤ ਨੂੰ ਹੁਕਮ ਹੈ ਨਾ ਵੀ ਜਾਇਜ਼ ਚੰਗਾ ਫੈਸਲਾ ਕਰੇ ਤੇ ਉਹਨੂੰ ਵੀ ਅੱਛਾ ਫੈਸਲਾ ਕਰਨ ਦਾ ਹੱਕ ਹੈ ਕਿ ਉਹ ਖਾਵੰਦ ਨੂੰ ਪਾਬੰਦੀ ਨਾਲ ਰੋਕੇ, ਤੇ ਖਾਵੰਦ ਦਾ ਵੀ ਹੱਕ ਬਣਦਾ ਰੋਕੇ। ਅਗਰ ਖਾਵੰਦ ਨਹੀਂ ਰੋਕਦਾ ਸਜ਼ਾ ਦੇ ਫਿਰ 20 ਬੀਬੀਆਂ ਫੈਸਲਾ ਕਰਦੀਆਂ ਠੀਕ ਹੈ ਤੂੰ ਮੇਰੀ ਨਹੀਂ ਮੰਨਦਾ ਤੇ ਮੈਂ ਆਪਣਾ ਰਸਤਾ ਇਖਤਿਆਰ ਹੋਰ ਕਰ ਲੈਣੀ। ਲੇਕਿਨ ਬੀਬੀਆਂ ਤਾਂ ਅਸੀਂ ਕਹਿ ਦਿੰਦੇ ਵੀ ਤੂੰ ਆਪਣੀ ਖਾਨਦਾਨੀ ਨੂੰ ਪੇਸ਼ ਕਰ, ਤੂੰ ਇਹਨੂੰ ਨਾ ਛੱਡ। लेकिन देखो ना जी, कुरान कह रहा है वैसे नेक बीवियों के लिए नेक खामद, पाक खामदों के लिए पाक बीवी। सही, अच्छे खामद में अच्छी बीवी मिलती है। ये तो कुरान का फैसला ना, खामद पाक नूं पाक ही मिलनी है। लेकिन औरत वास्ते बहुत बड़ा इम्तिहान है अगर उसका खामद मर गया। रजूका साहब तौबा मेरी तौबा, अल्लाह ताला करोड़ां ते अरबां वारी तौबा, मेरी दिली दुआ है कि मेरे दुश्मन दी भी धी ना हो जाए। सही, रजूका साहब जदों उन्हें दूसरे खामद नाल शादी करनी ना 100 ਚੋਂ ਜਿਹੜੀਆਂ ਇੱਕ ਬੀਬੀ ਹੁਣ ਤੇ 1000 ਚੋਂ ਬੀਬੀ ਬਖਤਾਂ ਵਾਲੀ ਆ ਜਿਹੜੀ ਖਾਵੰਦ ਦਾ ਸਦਮਾ ਬਰਦਾਸ਼ਤ ਕਰਕੇ ਆਪਣੀ ਉਮਰ ਗੁਜ਼ਾਰ ਲੈਂਦੀ, ਰੰਡਾਪਾ ਗੁਜ਼ਾਰ ਲੈਂਦੀ, ਦੁਆ ਖਾਵੰਦ ਕਬੂਲ ਨਹੀਂ ਕਰਦੀ। ਇਸ ਲਈ ਨਹੀਂ ਕਰਦੀ ਕਿ ਉਹਦੇ ਖਾਨਦਾਨ ਨੂੰ ਦਾਗ ਲੱਗਦਾ, ਉਹਦੀ ਇੱਜ਼ਤ ਨੂੰ ਦਾਗ ਲੱਗ, ਆਪਣੀ ਇੱਜ਼ਤ ਨੂੰ ਕਿਸੇ ਅੱਗੇ ਪੇਸ਼ ਕਰ ਦੇਣਾ ਰਜੂਕਾ ਸਭ ਕਿਤੇ ਚੌਕਦਾ ਕੰਮ। ਬਹੁਤ ਕਮ ਤਰਫ ਉਹ ਆਦਮੀ ਹੈ ਜਿਹੜਾ ਔਰਤ ਨਾਲ ਉਹਦੀ ਇੱਜ਼ਤ ਨਾਲ ਖਿਲਵਾੜ ਕਰਕੇ ਆਪਣੀ ਬੀਵੀ ਨਾਲ ਹਰ ਕੰਮ ਕਰਕੇ ਅਗਰ ਉਹਨਾਂ ਜ਼ਿਆਦਤੀ ਕਰਦਾ ਤੇ ਉਹ ਆਦਮੀ ਵੀ ਬਦਤਰੀਨ ਬਗੈਰਤ ਆਦਮੀ, ਉਹ ਬੰਦਾ ਵੀ ਵਾਜਿਬੁਲ ਕਤਲ। ਸਹੀ ਬਾਤ, ਬਿਲਕੁਲ ਉਹ ਬੰਦਾ ਬਿਲਕੁਲ ਮਾਫੀ ਦਾ ਹੱਕਦਾਰ ਨਹੀਂ ਕਿ ਜਿਹੜਾ ਔਰਤ ਨਾਲ ਹਰ ਤਰ੍ਹਾਂ ਦਾ ਇੱਜ਼ਤ ਦਾ ਸੌਦਾ ਕਰਕੇ ਫਿਰ ਉਹਦੇ ਨਾਲ ਜ਼ਿਆਦਤੀ ਕਰਦਾ ਜਾਂ ਉਹਨੂੰ ਛੱਡਦਾ ਜਾਂ ਉਹਨੂੰ ਗਲਤ ਗਾਈਡ ਕਰਦਾ, ਉਹਦਾ ਹਕੂਕ ਬਾਦਲ ਪੂਰਾ ਨਹੀਂ ਕਰਦਾ, ਉਹ ਖਾਵੰਦ ਵੀ ਵਾਜਿਬੁਲ ਕਤਲ। ਬਿਲਕੁਲ ਅਗਰ ਇਹ ਕਾਨੂੰਨ ਸਾਡੇ ਕੋਲ ਬਣ ਦੇਖੋ ਨਾ ਜੀ, ਬਾਹਰ ਇੱਕ ਗੱਲ ਇਹ ਵੀ ਪਾਬੰਦੀ ਨਹੀਂ ਗੀ, ਅਗਰ ਤੁਸੀਂ ਬੁਰਾਈ ਕਰਨੀ ਹੈ ਖਾਵੰਦ ਤੇ ਮੀਆਂ ਵੀ ਰਾਜ਼ੀ ਹੈ ਤੇ ਕੋਈ ਪਾਬੰਦੀ ਨਹੀਂ, ਇਵੇਂ ਗੱਲ ਹੈ ਨਾ। ਤੇ ਸਾਡੇ ਪਾਕਿਸਤਾਨ ਦੇ ਵਿੱਚ ਤੇ ਰਜੂਕਾ ਸਾਹਿਬ ਅਸਲੀ ਬਾਤ ਦੱਸਾਂ ਕੀ ਜੀ, ਤੂੰ ਪੁੱਤਰ ਆ ਮਾਹ ਰਮਜ਼ਾਨ ਦਾ ਮਹੀਨਾ ਦੁਆ ਕਰ ਸਾਡੇ ਪਾਕਿਸਤਾਨ ਦੇ ਖਿੱਤੇ ਦੀ ਅੱਲਾ ਖੈਰ ਕਰ। ਸਾਡਾ ਪਾਕਿਸਤਾਨ ਦੇ ਖਿੱਤਾ ਕੋਈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਨਾ ਆਲ ਔਲਾਦ ਦਾ ਸਦਕਾ ਬਚੀ ਜਾ ਰਹੇ ਕਿ ਉਹਨਾਂ ਦੀਆਂ ਮਸ਼ਵਰਾਤ ਨਾਲ ਇਹ ਬਣਾਉਣ ਚ ਮੇਰੇ ਕਾਲੀ ਕਮਲੇ ਵਾਲੇ ਦੀ ਦੁਆ ਹੈ, ਕਿਉਂਕਿ ਸਰਕਾਰ ਨੇ ਫਰਮਾਇਆ ਮੈਨੂੰ ਜਦੋਂ ਠੰਡੀ ਹਵਾ ਆਉਂਦੀ ਨਾ ਬੜੇ ਸਗੀਰ ਅੱਲਾ ਆਉਂਦੀ, ਇਹ ਉਹਦਾ ਸਦਕਾ ਖਿੱਤਾ ਬਚਿਆ ਹੈ। ਸਾਡੇ ਹਕੂਮਤ ਦੇ ਕੋਈ ਹਾਲਾਤ ਬਿਲਕੁਲ ਕਿਨਾਰੇ ਤੇ, ਮੌਤ ਦੇ ਕਿਨਾਰੇ ਤੇ ਸਾਡਾ ਮੁਲਕ ਖੜਾ ਹੈ। ਧੀ ਦੀ ਇੱਜ਼ਤ ਮਹਫੂਜ਼ ਨਹੀਂ, ਜਵਾਨ ਦੀ ਜਵਾਨੀ ਮਹਫੂਜ਼ ਨਹੀਂ, ਸ਼ਰੀਫ ਆਦਮੀ ਦਾ ਰਿਜ਼ਕ ਮਹਫੂਜ਼ ਨਹੀਂ, 6 ਸਾਲ ਦੀ 5 ਸਾਲ ਦੀ ਬੱਚੀ ਮਹਫੂਜ਼ ਨਹੀਂ। ਪਾਕਿਸਤਾਨ ਦੇ ਖਿੱਤੇ ਦੀ ਇਸ ਵੇਲੇ ਕੋਈ ਪੋਜੀਸ਼ਨ ਨਹੀਂ, ਬੱਚੀ ਜਾਂਦੀ ਹੈ ਤੇ ਦੁਕਾਨ ਤੋਂ ਨਹੀਂ ਵਾਪਸ ਆਉਂਦੀ ਤੇ ਘਰ ਦੇ ਸਾਹ ਸੁੱਕੇ ਰਹਿੰਦੇ। ਜਿਹੜੀ ਇੱਜ਼ਤਦਾਰ ਪਰਦੇਦਾਰ ਔਰਤ ਮਗਰ ਨਹੀਂ ਜਾ ਸਕਦੀ ਰਜੂਕਾ ਸਾਹਿਬ, ਉਹਦੀ ਤੇ ਜ਼ਿੰਦਗੀ ਘਟਦੀ ਹੈ ਕਿ ਮੇਰਾ ਬੱਚਾ ਨਹੀਂ ਆਇਆ। ਨਾ 6 ਸਾਲ ਦਾ ਬੱਚਾ ਮਹਫੂਜ਼ ਹੈ, 10-10 ਬੰਦੇ ਬੇਲਾ ਜਵਾਜ਼ ਕਤਲ ਹੋ ਰਹੇ ਨੇ। ਹਕੂਮਤ ਪਤਾ ਨਹੀਂ ਕੀ ਦੇਖ ਰਹੀ ਹੈ, ਸਾਡੀ ਤੇ ਸਮਝ ਨਹੀਂ ਆ ਰਿਹਾ। ਹੁਣ ਸਾਡਾ ਜਿਹੜਾ ਪੇਸ਼ਾ ਵਾ ਜ਼ਿਮੀਂਦਾਰਾ, ਹਾਲਾਂਕਿ ਰਜੂਕਾ ਸਾਹਿਬ ਮੈਂ ਕਣਕ ਮੁੱਲ ਖਾਂਦਾ, ਹਰ ਚੀਜ਼ ਮੁੱਲ ਲੈਣਾ, ਮੇਰੇ ਕੋਲ ਰਕਬਾ ਨਹੀਂ ਹੈ, ਲੇਕਿਨ ਮੈਨੂੰ ਜ਼ਿਮੀਂਦਾਰ ਦਾ ਅਹਿਸਾਸ ਸੀ। ਅਸੀਂ ਪਰਸੋਂ ਗੁਜ਼ਰ ਰਹੀ ਤੇ 10-11 ਵਜੇ ਨਾ ਇੱਕ ਜ਼ਿਮੀਂਦਾਰ ਮੋਗੇ ਚੋਂ ਨਾ ਕੱਖ ਕੱਢ ਰਿਹਾ ਸੀ ਤੇ ਮੈਨੂੰ ਨਾ ਆਪਣੀ ਵਜ਼ੀਰ ਆਲਾ ਪੰਜਾਬ ਸਾਹਿਬ ਦਾ ਉਹ ਮਿਸਰਾ ਯਾਦ ਆ ਗਿਆ ਜਿਹਦੇ ਵਿੱਚ ਉਹਨੇ ਆਖਿਆ ਇਹ ਮਾਫੀਆ ਵਾ, ਕਿਸਾਨ ਮਾਫੀਆ। ਤੋਬਾ ਤੋਬਾ ਮੇਰੀ ਤੋਬਾ। ਦੇਖੋ ਜਿਹੜਾ ਕਾਕੋ ਮੋਗੇ ਚੋਂ ਕੱਢ ਰਿਹਾ ਰਾਤ ਦੇ 11 ਵਜੇ, ਉਹਦੀ ਉਮਰ ਮੈਂ ਲੈਂਡ ਮਾਰਕ ਨੂੰ ਚੈੱਕ ਕੀਤਾ, ਉਹਦੀ ਉਮਰ ਮੇਰਾ ਖਿਆਲ ਕਮ ਸੇ ਕਮ 50 ਸਾਲ ਸੀ, ਬੱਚਿਆਂ ਵਾਲਾ ਸੀ। ਦੇਖੋ ਉਹਦੇ ਵਿੱਚ ਉਹਨੂੰ ਕੁਛ ਲੜ ਜਾਵੇ। ਹਾਲਾਂਕਿ ਸਰਕਾਰ ਨੇ ਫਰਮਾਇਆ ਜਿਹੜਾ ਕਾਸ਼ਤਕਾਰੀ ਆ ਨਾ ਇਹ ਪੇਸ਼ਾ ਵੀ ਆ ਤੇ ਤਿਜਾਰਤ ਵੀ ਆ ਤੇ ਆਬਾਦਤ ਵੀ। ਸਾਨੂੰ ਮਾਫੀਆ ਕਹਿਣ ਇਸ ਤੋਂ ਵੱਡੀ ਗਾਲ ਸਾਡੇ ਵਾਸਤੇ ਕੋਈ ਨਹੀਂ। ਮੈਂ ਜ਼ਿਮੀਂਦਾਰਾਂ ਦੇ ਇਸੋਂ ਹੱਕ ਜਾਂ ਕਿ ਬਹੁਤ ਔਖਾ ਕੰਮ ਆ ਰਜੂਕਾ ਸਾਹਿਬ, ਜ਼ਿਮੀਂਦਾਰ ਨਾਲ ਜ਼ਿਆਦਤੀ ਹੋ ਰਹੀ ਹੈ। ਬੇਸ਼ੱਕ ਅਸੀਂ ਗੰਦਮ ਮੁੱਲ ਖਾਂਦੇ, ਰੇਟ ਜੋ ਵੀ ਲੱਗਾ, ਲੇਕਿਨ ਅਸੀਂ ਆਪਣੀ ਸਹੂਲਤ ਵਾਸਤੇ ਗਲਤ ਬਿਆਨੀ ਕਰੀਏ ਤੇ ਇਨਸਾਨੀਅਤ ਸਾਡੀ ਵੀ ਖਾਰਜ ਹੋ ਜਾਏਗੀ। ਸਾਡੇ ਜ਼ਿਮੀਂਦਾਰ ਨਾਲ ਜ਼ਿਆਦਤੀ ਹੋ ਰਹੀ ਹੈ। ਸਾਡੇ ਜ਼ਿਮੀਂਦਾਰ ਦੀ ਜਿਨਸ ਜਦੋਂ ਜਾਂਦੀ ਹੈ ਰੇਟ ਹੋਰ ਹੁੰਦਾ ਵਾ, ਜਦੋਂ ਜ਼ਿਮੀਂਦਾਰ ਦੀ ਜਿਨਸ ਫਰੋਖਤ ਹੋ ਜਾਂਦੀ ਰੇਟ ਹੋਰ ਹੁੰਦਾ। ਇਹ ਸਾਡੇ ਹਕੂਮਤ ਦਾ ਹੱਕ ਬਣਦਾ। ਦੇਖੋ ਇਹਨਾਂ ਸਾਰੀਆਂ ਚੀਜ਼ਾਂ ਦਾ ਤਹਫੁਜ਼ ਜਿਹੜਾ ਨਾ ਰਜੂਕਾ ਸਾਹਿਬ, ਇਹ ਸਾਡੀ ਹਕੂਮਤ ਦਾ ਹੱਕ ਬਣਦਾ। ਬੱਚੀ ਦੀ ਇੱਜ਼ਤ ਦਾ ਤਹਫੁਜ਼ ਕਰਨਾ ਇਹ ਵੀ ਹਕੂਮਤ ਦਾ ਔਲੀਅਨ ਪਹਿਲਾ ਹੱਕ ਹੈ। ਸਾਨੂੰ ਸਾਡੀ ਨੌਜਵਾਨ ਨਸਲ ਨੂੰ ਰੁਜ਼ਗਾਰ ਫਰਾਹਮ ਕਰਨਾ ਇਹ ਵੀ ਹਕੂਮਤ ਦਾ ਹੱਕ ਹੈ। ਵਾਲਦੈਨ ਤੇ ਮਰ ਖੱਪ ਕੇ ਖਰੇ ਕਿਵੇਂ ਮਤਲਬ ਆਪਣੀ ਮਜ਼ਦੂਰੀ ਮੁਸ਼ੱਕਤ ਕਰਕੇ ਬੱਚੇ ਨੂੰ ਪੜ੍ਹਾਉਂਦੇ ਆ। ਹੁਣ ਮਿਲ ਦੇ ਵਿੱਚ ਸਿਪਾਹੀ ਭਰਤੀ ਹੋਣ ਵਾਸਤੇ ਐਮਏ ਬੱਚੇ ਦਰਖਾਸਤਾਂ ਦੇਣ ਡਏ ਨੇ, ਠੀਕ ਹੈ ਨਾ ਜੀ, ਸਿਰਫ ਇਸ ਕਰਕੇ ਕਿ ਯਾਰ ਸਾਡਾ ਰੁਜ਼ਗਾਰ ਲੱਗ ਜਾਵੇ। ਮਿਲਾਂ ਦੇ ਵਿੱਚ ਬੱਚੇ ਚਲੋ ਮਿਲ ਵੀ ਡਿਊਟੀ ਆ, ਲੇਕਿਨ ਜਿੰਨੀ ਕਿਸੇ ਨੇ ਮਿਹਨਤ ਕੀਤੀ ਰਜੂਕਾ ਸਾਹਿਬ ਉਨੀ ਉਹਨੂੰ ਮਿਲਣੀ ਚਾਹੀਦੀ। ਸਹੀ ਬਾਤ। ਹੁਣ ਇੱਕ ਬੰਦਾ ਜਿਹੜਾ ਹੈ ਜੀ ਉਹ ਆਪਣਾ ਛੋਟਿਆਂ ਹੁੰਦਿਆਂ ਹੀ ਮੇਲੇ ਹੀ ਵਗ ਜਾਂਦਾ ਤੇ ਇੱਕ ਬੰਦਾ ਵਿਚਾਰਾ 16 ਪੜ੍ਹ ਕੇ ਜਾਂਦਾ ਤੇ ਉਹ ਵੀ ਮੇਲੇ ਹੁਣ ਜਿਹੜੇ ਮੇਲ 'ਚ ਬੱਚੇ ਜਾਂਦੇ ਨੇ 16-18 ਸਾਲਾਂ ਦੇ, ਤੂੰ ਪੁੱਤਰ ਲੱਗਣ ਰਜੂਕਾ ਸਾਹਿਬ 4 ਸਾਲਾਂ ਬਾਅਦ ਬੱਚੇ ਪਛਾਣ ਨਹੀਂ ਹੁੰਦੇ, ਮਿਲ ਖਾ ਜਾਂਦੀ। ਬਿਲਕੁਲ ਠੀਕ ਹੈ ਨਾ, ਖੁਰਾਕ ਨਹੀਂ, ਸਾਡੇ ਵਸਾਇਲ ਨਹੀਂ ਹੈਗੇ ਇੱਥੇ। ਸਾਡੇ ਦੇਖੋ ਨਾ ਜੀ, ਕੀ ਕਿਸੇ ਤੇ ਗਿਲਾ ਕਰਨਾ, ਕੀ ਸ਼ਿਕਵਾ ਕਰਨਾ।
ਸਾਡੇ ਤੇ ਦੁੱਧ 'ਚ ਜ਼ਹਿਰ ਮਿਲਾਉਣ ਤੋਂ ਹੀ ਨਹੀਂ ਲੋਕ ਹਟੇ। ਸਹੀ ਬਾਤ, ਠੀਕ ਹੈ ਨਾ ਜੀ। ਹੁਣ ਤਾਂ ਕੈਮੀਕਲ ਦੀ ਗੱਲ ਕਰ ਰਹੇ, ਜਿੱਥੇ ਜਿਹੜਾ ਬੰਦਾ ਮਿਹਨਤ ਕਰਕੇ ਪੱਠੇ ਪਾ ਕੇ ਉਹਦਾ 30 ਕਿਲੋ ਹੋਣ ਡਿਆ, ਜਿਹੜਾ ਕੈਮੀਕਲ ਨਾਲ ਬਣਾਉਣ ਡਿਆ ਉਹ 3 ਮਣ ਵੇਚਣ ਡਿਆ। ਹਾਲਾਂਕਿ ਏਡੀ ਜ਼ਹਿਰ ਦੁੱਧ ਵਿੱਚ ਪਾਣੀ ਬਰਦਾਸ਼ਤ ਹੈ, ਦੁੱਧ ਵਿੱਚ ਕੈਮੀਕਲ ਨਹੀਂ ਬਰਦਾਸ਼ਤ। ਯਾਰ ਖੁਦਾ ਦਾ ਖੌਫ ਕਰੋ। ਉਹਦੇ ਇੱਕ ਮੈਂ ਤੈਨੂੰ ਦੱਸਾਂ, ਜਿਹੜੇ ਬੰਦੇ ਦੁੱਧ ਬਣਾ ਕੇ ਵੇਚਦੇ ਆ ਨਾ ਉਹਦੀ ਬੀਬੀ ਤੰਦਰੁਸਤ ਆ, ਨਾ ਉਹਦਾ ਬੱਚਾ ਤੰਦਰੁਸਤ। ਕੋਈ ਪਿੰਗਲਾ ਵਾ ਕੋਨਾ ਵਾ, ਉਹਦਾ ਇਨਸ਼ਾਅੱਲਾ ਇਦਾਂ ਹੀ ਰਹਿਣੇ ਆ। ਦੇਖੋ ਇਹ ਫੁੱਲ ਆ ਨਾ, ਸਾਡੇ ਗੁਲਾਬ ਦੇ ਫੁੱਲ ਨੇ ਬੱਚੇ। ਇਹ ਬੱਚਿਆਂ ਨੂੰ ਜਿਹਨੇ ਜ਼ਹਿਰ ਪੀਣਾ ਹੈ ਉਹ ਬੱਚਾ ਤਾਂ ਸ਼ਾਇਦ ਪੀਣ ਵਾਲਾ ਬਚ ਜਾਵੇ, ਤੇ ਜਿਹੜਾ ਬਣਾ ਕੇ ਪਿਆਉਂਦਾ ਹੈ ਉਹਦੀ ਸਜ਼ਾ ਤੇ ਭੁਗਤੇਗਾ ਜੀ। ਦੇਖੋ ਜੀ ਏਡਾ ਵੱਡਾ ਜ਼ੁਲਮ ਆ ਸਾਡੇ ਹਕੂਮਤ ਦੇ ਵਿੱਚ, ਤੇ ਇਹ ਵੀ ਕੋਈ ਜਵਾਬ ਨਹੀਂ। ਰੋਜ਼ ਸੈਂਪਲ ਉਹਨਾਂ ਦੇ ਭਰੇ ਜਾਂਦੇ ਆ। ਅਸੀਂ ਤੇ ਉਹਨਾਂ ਨੂੰ ਕਵਾਂਗੇ ਜਿਹੜੇ 2 ਨੰਬਰ ਦੁੱਧ ਬਣਾ ਕੇ ਵੇਚਦੇ ਆ ਨਾ ਜ਼ਹਿਰ, ਯਾਰ ਜੇ ਹਕੂਮਤ ਨਹੀਂ ਤੁਹਾਨੂੰ ਰੋਕਦੀ, ਤੁਸੀਂ ਖੁਦਾ ਦੇ ਖੌਫ ਤੋਂ ਡਰ ਦੋ। ਅਸਲੀ ਗੱਲ ਜੋਕਾ ਸਾਹਿਬ ਇਹ ਆ ਵੀ ਸਰਕਾਰ ਪੀਰਉੱਦੀਨ ਨਸੀਰ ਸਾਹਿਬ ਫਰਮਾਉਂਦੇ ਨੇ ਕਿ ਜਿਹੜਾ ਖੁਦਾ ਤੋਂ ਨਹੀਂ ਡਰਦਾ ਤੁਸੀਂ ਉਸ ਤੋਂ ਡਰੋ। ਜੋਕਾ ਸਾਹਿਬ ਇਹ ਉਹ ਲੋਕ ਆ ਜਿਹੜੇ ਖੁਦਾ ਤੋਂ ਨਹੀਂ ਡਰਦੇ। ਪਰ ਇੱਕ ਮੇਰੀ ਗੱਲ ਯਾਦ ਰੱਖ ਲਈ, ਕਿਸੇ ਦੀ ਔਲਾਦ ਅੱਛੀ ਨਹੀਂ ਨਿਕਲਦੀ। ਇਹ ਬਹੁਤ ਵੱਡਾ ਜ਼ੁਲਮ ਹੈ। ਦੁੱਧ ਦੇ ਵਿੱਚ ਕੈਮੀਕਲ ਮਿਲਾ ਕੇ ਦੇਣਾ। ਸਾਡੇ ਗੁਲਾਬ ਦੇ ਫੁੱਲ ਵਰਗੇ ਬੱਚੇ ਜਿਹੜੇ ਦੁੱਧ ਪੀਂਦੇ ਨੇ ਤੇ ਜ਼ਿੰਦਗੀ ਮੌਤ ਦੇ ਫੈਸਲੇ ਹੋ ਜਾਂਦੇ ਨੇ। ਜੋਕਾ ਸਾਹਿਬ ਹੁਣ ਜਿਹੜੇ ਬੰਦੇ ਨੇ ਅਮੀਰ ਹੋਣਾ ਹੋ ਸਕਦਾ ਜੀ, ਪੁੱਛਦਾ ਹੀ ਕੋਈ ਨਹੀਂ। ਜੋ ਤੁਹਾਡਾ ਦਿਲ ਕਰਦਾ ਕਰੀ ਜਾ। ਇਨਸਾਨੀਅਤ ਮੁਕੰਮਲ ਫਾਰਗ ਹੋ ਰਹੀ ਹੈ ਜੀ। ਇਨਸਾਨੀਅਤ ਦਾ ਦਰਸ ਖਤਮ ਜਿੱਥੇ ਹੋ ਜਾਵੇ ਜੋਕਾ ਸਾਹਿਬ, ਉਸ ਇਨਸਾਨੀਅਤ ਕੀ ਜਨਮ ਲਏਗੀ। ਸਾਡੇ ਮੁਲਕ ਦੇ ਵਿੱਚ ਇਨਸਾਨੀਅਤ ਉਂਝ ਦਫਨ ਹੋ ਗਈ ਹੈ, ਕਤਲ ਹੋ ਗਈ ਹੈ। ਨੌਜਵਾਨ ਨਸਲ ਦੀ ਖਾਸ਼ਾਤਾਂ ਦਾ ਕਤਲ ਹੋ ਗਿਆ ਜੀ। ਮੇਰੀ ਨੌਜਵਾਨ ਨਸਲ ਏਡੀ ਵਿਚਾਰੀ ਪਰੇਸ਼ਾਨ ਆ। ਮੇਰੀਆਂ ਧੀਆਂ ਕੋ ਖਾਮਦਾਂ ਤੋਂ ਪਰੇਸ਼ਾਨ ਆ, ਕੋਈ ਹਾਲਾਤਾਂ ਤੋਂ ਪਰੇਸ਼ਾਨ। ਇੱਕ ਆਦਮੀ ਹੈ ਜੀ, ਉਹ 25,000 ਕਮਾਉਂਦਾ ਹੈ, ਉਹਦੇ ਵਿੱਚੋਂ 5,000 ਰੁਪਇਆ ਦੇ ਦੇਗਾ ਵਾਸ ਦਾ ਕਿਰਾਇਆ, ਉਹਨੂੰ 20,000 ਰੁਪਇਆ ਬਚੇਗਾ। ਉਹ ਕੀ ਕਰੇਗਾ ਜੋਕਾ ਸਾਹਿਬ, ਜਿਹਦੇ ਵਿੱਚ 10 ਮਕਾਨ ਵੀ ਕਿਰਾਏ ਦਾ ਹੋਇਆ, ਮਰ ਗਿਆ ਜੀ। ਉੱਥੇ ਮਰ ਗਿਆ, ਅਖੀਰ ਉਹ ਬਦਕਾਰੀ ਤੇ ਉਤਰੇਗਾ। ਜੀ ਉਹਦੀ ਬਿਜਲੀ ਦਾ ਬਿੱਲ ਕਿਵੇਂ ਬਿੱਲ ਕਰੇ 3 ਬਿੱਲ ਨੇ ਜੀ, ਪਾਣੀ ਘਰ ਦਾ ਨਹੀਂ ਪੀਣਾ, ਗੈਸ ਦਾ ਬਿੱਲ, ਬਿਜਲੀ ਦਾ ਬਿੱਲ, ਮੋਬਾਈਲ ਦਾ 100 ਜ਼ਰੂਰਤਾਂ ਤਾਂ ਮੋਬਾਈਲਾਂ ਤੋਂ ਬਿੱਲ ਵੀ ਨਹੀਂ ਸਰਦਾ। ਠੀਕ ਹੈ ਨਾ ਜੀ। ਉਸ ਬੰਦੇ ਨੂੰ ਪੁੱਛਿਆ ਜਾਣੇ ਜਿਹੜਾ ਇਸ ਹਾਲਾਤ ਤੇ ਗੁਜ਼ਰਿਆ। ਮੈਂ ਤੇ ਬਾਰ-ਬਾਰ ਇਹ ਨਾ ਅਪੀਲ ਕਰਦਾ ਜਿਹੜੇ ਬੰਦੇ ਤੋਂ ਅੱਲਾਹ ਪਾਕ ਦਾ ਆਸਾਨ, ਲੇਕਿਨ ਜੋਕਾ ਸਾਹਿਬ ਕਿੰਨਾ ਕੁ ਚਿਰ ਕੋ ਦਿੰਦਾ ਵਾ। ਇੱਕੋ ਹੀ ਜ਼ਾਤ ਹੈ ਅੱਲਾਹ ਪਾਕ ਦੀ ਜਿਹੜੀ ਦੇ ਕੇ ਖੋਂਦੀ ਨਹੀਂ। ਬੰਦੇ ਨੇ ਕਿੰਨਾ ਕੁ ਚਿਰ ਦੇਣਾ ਹੈ। ਦੁਆ ਕਰੋ ਬੰਦਿਆਂ ਤੱਕ ਰੱਬ ਖੜੇ ਹੀ ਨਾ, ਜੇ ਖੜੇ ਤੇ ਕਿਸੇ ਬੰਦੇ ਦੇ ਪੁੱਤਰ ਦੇ ਬੂਹੇ ਖੜੇ। ਲੇਕਿਨ ਦੇਖੋ ਜੀ ਕੋਈ ਮਹੀਨਾ ਕੱਢ ਦੇਗਾ, ਕੋਈ 2 ਕੱਢ ਦੇਗਾ। ਸਹੀ ਬਾਤ। ਆਖਰ ਇਹ ਬਾਤ ਹੈ ਕਿ ਅੱਲਾਹ ਪਾਕ ਬੰਦੇ ਨੂੰ ਆਪਣੇ ਵਸੈਲ ਦੇਵੇ, ਆਪਣੇ ਪੈਰਾਂ ਤੇ ਖੜਾ ਕਰੇ। ਜੋਕਾ ਸਾਹਿਬ ਹਕੂਮਤ ਪਾਕਿਸਤਾਨ ਦਾ ਹੱਕ ਬਣਦਾ ਕਿ ਮੇਰੀ ਨੌਜਵਾਨ ਨਸਲ ਨੂੰ ਰੁਜ਼ਗਾਰ ਦੇਵੇ, ਇੱਜ਼ਤ ਦਾ ਰੁਜ਼ਗਾਰ ਦੇਵੇ। ਠੀਕ ਹੈ, ਮੇਰੀਆਂ ਬੱਚੀਆਂ ਨੂੰ ਇੱਜ਼ਤ ਦੀ ਜ਼ਿੰਦਗੀ ਤਹਫ਼ੁਜ਼ ਦੇਵੇ। ਬੱਚੀ ਕੱਲੀ ਜਿੱਥੇ ਮਰਜੀ ਫਿਰੇ। ਜੋਕਾ ਸਾਹਿਬ ਉਹ ਵੇਖੋ ਨਾ ਜੀ, ਇੱਕ ਉਹ ਥਾਣੇਦਾਰ ਨੂੰ ਅੱਲਾਹ ਸਲਾਮਤ ਰੱਖੇ, ਕਿੰਨੀ ਉਹ ਚੰਗੀ ਮਾਂ ਦਾ ਪੁੱਤਰ ਹੋਏਗਾ ਜਿਹਨੇ ਉਹ 6 ਸਾਲ ਦੀ ਬੱਚੀ ਨਾਲ ਜ਼ਿਆਦਤੀ ਕਰਕੇ ਕਤਲ ਕਰਤਾ। ਉਹਨੇ ਉਹਨੂੰ ਖੱਡਾ ਕੱਢ ਕੇ ਰੂੜੀ ਤੇ ਮਾਰ ਕੇ ਉੱਥੇ ਰੂੜੀ ਤੇ ਉਹਨੂੰ ਦੱਬਿਆ, ਉਹਨੂੰ ਕਬਰਸਤਾਨ ਚ ਨਹੀਂ ਦੱਬਿਆ। ਹਾਂਜੀ ਜੋਕਾ ਸਾਹਿਬ ਅਗਰ ਇਦਾਂ ਦੇ ਫੈਸਲੇ ਹੋ ਜਾਣ, ਮੇਰਾ ਖਿਆਲ ਹੈ ਸਾਡੀ ਧੀ ਭੈਣ ਰਾਤ ਦੇ 12 ਵਜੇ ਜਾਵੇ, ਲੋਕ ਬੂਹੇ ਢੋ ਲੈਣਗੇ। ਕਾਨੂੰਨ ਜੋ ਨਹੀਂ ਹੈਗਾ। ਦੇਖੋ ਜੋਕਾ ਸਾਹਿਬ ਇੱਕ ਔਰਤ ਬੁਰਾਈ ਤੇ ਅਗਰੀ ਆ। ਠੀਕ ਹੈ, ਉਹਦੇ ਵਿੱਚ ਉਹ ਰੱਬ ਜਾਣੇ ਤੇ ਉਹ ਜਾਣੇ। ਜਿਹੜੀ ਬੀਬੀ ਇੱਜ਼ਤ ਬਚਾਉਣੀ ਚਾਹੁੰਦੀ ਉਹਦੀ ਤੇ ਬਚਾਓ ਨਾ। ਸਾਡੇ ਨੂੰ ਰਿਵਾਜ ਪਤਾ ਕੀ ਹੈ ਜੋਕਾ ਸਾਹਿਬ, ਗੱਲਾਂ ਕਰੀਏ ਫਿਰ ਲੋਕਾਂ ਨੂੰ ਗੁੱਸਾ ਲੱਗਦਾ। ਪੁੱਤ ਤਵੈਫ ਕੰਜਰੀ ਨਹੀਂ ਗੀ, ਕੰਜਰ ਉਹ ਆ ਜਿਹੜਾ ਤਵੈਫ ਦੇ ਕੋਠੇ ਤੇ ਜਾਂਦਾ। ਬਿਲਕੁਲ ਕੰਜਰੀ ਤਵੈਫ ਨੂੰ ਕੰਜਰੀ ਕਹਿਣਾ ਤੇ ਬਹੁਤ ਵੱਡਾ ਪਾਪ ਹੈ। ਕੰਜਰ ਤੇ ਉਹ ਬਗੈਰਤ ਆ ਜਿਹੜਾ ਗਿਆ ਚੱਲ ਕੇ ਪੈਸੇ ਵੀ ਦੇ ਕੇ ਆਇਆ, ਉਹਦੇ ਨਾਲ ਦਾ ਬਗੈਰਤ ਆਦਮੀ ਕਿਹੜਾ। ਦੂਸਰੀ ਬਾਤ ਸਾਡਾ ਰਿਵਾਜ ਹੈ ਵੀ ਕੰਜਰੀ ਮਰ ਜੇ ਨਾ ਤਵੈਫ ਕਹਿੰਦੇ ਤਾਂ ਜਨਾਜ਼ਾ ਨਾ ਪੜੋ ਜੀ, ਇਹਨੂੰ ਇੱਥੇ ਦਫਨਾਉਣਾ ਨਹੀਂ, ਇਹ ਤਵੈਫ ਸੀ। ਉਹ ਬਗੈਰਤ ਆਦਮੀ ਜਿਹੜਾ ਉੱਥੇ ਜਾਂਦਾ ਉਹਦੇ ਤੋਂ ਫੁੱਲ ਸੁੱਟਦਾ, ਕਿਉਂਕਿ ਅਮੀਰ ਆ, ਉਹ ਵਜ਼ੀਰ ਸਫੀਰ ਆ ਨਾ, ਉਹ ਅਫਸਰ ਆ ਨਾ। ਬਿਲਕੁਲ ਉਹ ਨਵਾਬ ਆਦਮੀ ਹੈ ਨਾ, ਨਵਾਬ ਆਦਮੀ ਉੱਥੇ ਜਾਂਦਾ ਨਾ। ਅਮੀਰ ਆਦਮੀ ਤਵੈਫ ਦੇ ਕੋਠੇ ਜਾਂਦਾ ਵਾ, ਉਹਦਾ ਜਨਾਜ਼ ਪਾਣ ਨੂੰ ਪੂਰੇ ਪਾਕਿਸਤਾਨ ਦੇ ਚੌਧਰੀ ਤਿਆਰ ਆ। ਠੀਕ ਹੈ, ਅੱਧਾ ਮੁਲਕ ਫੁੱਲ ਲੈ ਕੇ ਕਬਰਸਤਾਨ ਚ ਦਫਨਾਓ। ਵੀ ਤਵੈਫ ਤਾਂ ਆਪਣੇ ਕੋਠੇ ਤੇ ਬੈਠੀ, ਉਹਦਾ ਪੜਦਾ, ਉਹਦਾ ਤੂੰ ਜਨਾਜ਼ਾ ਨਹੀਂ ਪੜਦਾ, ਉਹਨੂੰ ਆਨਾ ਕਬਰਸਤਾਨ ਨਹੀਂ ਦਫਨ। ਤੇ ਜਿਹੜਾ ਕੰਜਰ ਉਹਦੇ ਕੋਠੇ ਜਾ ਕੇ ਤਮਾਸ਼ ਵੀ ਨਹੀਂ ਕਰਦਾ, ਉਹਦੇ ਕਬਰਾਂ ਤੋਂ ਫੁੱਲ ਲੈ ਕੇ ਜਾਣਾ, ਸਿਰਫ ਅਮੀਰ ਆ। ਜਿਹੜੀ ਆਪਣੀ ਮਜਬੂਰੀ ਨੂੰ, ਆਪਣੇ ਰਿਜ਼ਕ ਦੀ ਮਜਬੂਰੀ ਨੂੰ ਵੇਚਣ ਲਈ ਬੈਠੀ ਹੈ, ਤੇ ਜਿਹੜਾ ਉਹਦਾ ਗਾਹਕ ਬਣ ਕੇ ਜਾਂਦਾ ਹੈ ਪੈਸੇ ਲੈ ਕੇ, ਉਹ ਸ਼ਰੀਫ ਆਦਮੀ ਹੈ, ਉਹਨੂੰ ਸਪੋਰਟ ਕਰਦੇ ਆ। ਉਹ ਅਮੀਰ ਆ ਨਾ, ਉਹ ਅਮੀਰ ਆ ਨਾ, ਜ਼ਮੀਰ ਮਰ ਗਿਆ ਨਾ, ਸਿਰਫ ਉਹਦੀ ਸਪੋਰਟ ਇਸ ਕਰਕੇ ਕਰਦੇ ਪਏ ਕੋ ਉਹ ਪਿੱਛੋਂ ਖਾਂਦੇ ਪਿੰਦਾ ਵਾ। ਸ਼ੇਰ ਹੈ ਨਾ ਕਿ ਮੇਰੀ ਗੁਰਬਤ ਨੇ ਉਡਾਇਆ ਹੈ ਮੇਰੇ ਫਨ ਕਾ ਮਜ਼ਾਕ, ਤੇਰੀ ਦੌਲਤ ਨੇ ਤੇਰੇ ਐਬ ਛੁਪਾ ਰੱਖੇ। ਬਾਤ ਸਿਰਫ ਜੇ ਸੱਚੀਆਂ ਕਰੀਏ ਤੇ ਵਸਦੀਆਂ ਨਹੀਂ, ਫਿਰ ਇਹਨਾਂ ਨੂੰ ਗੁੱਸਾ ਬੜਾ ਲੱਗਦਾ, ਕਿਉਂਕਿ ਇਹਨਾਂ ਦਾ ਜ਼ਿਹਨ ਬੜਾ ਥੋੜਾ, ਕੰਮ ਜ਼ਰਫ ਲੋਕ ਨੇ, ਸੋਚ ਬੜੀ ਘੱਟ ਰੱਖਦੇ। ਨਹੀਂ ਤਵੈਫ ਨੂੰ ਕੰਜਰੀ ਕਹਿਣਾ ਗੁਨਾਹ ਹੈ, ਜਿਹੜਾ ਉੱਥੇ ਜਾਂਦਾ ਉਹਨੂੰ ਕੰਜਰ ਕਹਿਣਾ ਸਵਾਬ ਹੈ, ਉਹਨੂੰ ਅਸੀਂ ਨਹੀਂ ਕਹਿਣਾ। ਉਹਨੂੰ ਦੱਸ ਕੇ ਅਸੀਂ ਬਗੈਰਤ ਬਾਹਰ ਗੱਡੀ ਲੈ ਕੇ ਉਹਦਾ ਇੰਤਜ਼ਾਰ ਕਰਨ ਦੇ, ਗੱਡੀ ਤੇ ਛੱਡ ਕੇ ਆਏ, ਮੁੜ ਕੇ ਉਹਨੂੰ ਲੈਣ ਗਏ ਆ, ਤੇ ਫਿਰ ਉਹਦੇ ਨਾਲ ਰਲ ਕੇ ਖਾਣਾ ਖਾਂਦੇ। ਦੇਖੋ ਕਿੱਡਾ ਜ਼ਰਫ ਤੁਹਾਡਾ ਕਮਜ਼ੋਰ ਹੈ ਵੀ ਜਿਹੜਾ ਬਗੈਰਤੀ ਕੰਨ ਗਿਆ ਤਵੈਫ ਦੇ ਕੋਠੇ ਤੇ, ਉਹਨੂੰ ਗੱਡੀ ਤੇ ਲੈ ਕੇ ਵੀ ਗਏ ਹੋ, ਗੱਡੀ ਤੇ ਲੈ ਕੇ ਵੀ ਆਏ ਹੋ, ਉਹਦਾ ਘਰ, ਉਹਦਾ ਵਧਿਆ ਖਾਣਾ ਵੀ ਉਹਨੇ ਖਾਣਾ ਹੈ। ਅੱਲਾਹ ਤਾਲਾ ਇਹੋ ਜਿਹੀ ਜ਼ਿੰਦਗੀ ਨਾਲੋਂ ਇੱਜ਼ਤ ਦੀ ਮੌਤ ਦੇ ਦੇ। ਨਹੀਂ ਮੈਂ ਤੇ ਤਵੈਫ ਦੇਖੋ ਜੀ,
ਜਿਹੜੇ ਹਾਲਾਤ ਬਣੇ ਨੇ, ਲੋਕ ਕੰਜਰ ਨਾ ਬਣਨਗੇ, ਕੀ ਕਰਨਗੇ? ਕੰਜਰੀ ਨਾ ਬਣਨਗੇ, ਲੋਕ ਤਵੈਫ ਨਾ ਬਣਨਗੇ, ਕੀ ਕਰਨਗੇ? ਮਤਲਬ ਮਜਬੂਰੀ। ਰੋਟੀ ਦੇਖੋ ਨਾ ਜੀ, ਜਿਹੜੀ ਰੋਟੀ ਹੈ ਨਾ ਜੀ, ਤੂੰ ਵੀਰ ਹੈ, ਮੌਲਾ ਅਲੀ ਸਰਕਾਰ ਦਾ ਫਰਮਾਨ ਹੈ, ਜਦੋਂ ਰੋਟੀ ਮਜ਼ਦੂਰ ਦੀ ਮਜ਼ਦੂਰੀ ਤੋਂ ਮਹਿੰਗੀ ਹੋ ਜਾਏ ਨਾ, ਜਵਾਨ ਦਾ ਖੂਨ ਤੇ ਔਰਤ ਦੀ ਇੱਜ਼ਤ ਬਿਲਕੁਲ ਸਸਤੀ ਹੋ ਜਾਏਗੀ। ਔਰ ਉਹ ਵਕਤ ਆ ਗਿਆ ਜੀ, ਠੀਕ ਹੈ ਜੀ। ਕੀ ਕਰਨਗੇ? ਬੱਚਾ ਖਾਣਾ ਮੰਗਦਾ ਹੈ, ਖਾਵੰਦ ਕੀ ਆ, ਪੁੱਤ ਗਲਤ ਕਿਰਦਾਰ ਤੇ ਚੱਲ ਗਿਆ, ਤੇ ਔਰ ਮਾਂ ਕੀ ਕਰੇਗੀ? ਆਖਿਰ ਮਾਂ ਆਪਣਾ ਜਿਸਮ ਵੇਚੇਗੀ, ਉਹ ਮਜਬੂਰ ਹੋ ਗਈ ਨਾ। ਜਿੱਥੇ ਮਤਲਬ ਮੈਂ ਪੁੱਛਣਾ ਹੁਕੂਮਤ ਨੂੰ ਵੀ ਕੀ ਫੈਸਲਾ ਕਰੇਗੀ? ਜੋਕਾ ਸਾਹਿਬ ਉਹ ਮਜਬੂਰ ਹੋ ਜਾਏਗੀ। ਔਰਤ 50% ਜਿਹੜੀਆਂ ਮਜਬੂਰ, ਕਿਉਂਕਿ ਜਿਹੜਾ ਗਰੀਬੀ ਹੈ ਨਾ ਜੋਕਾ ਸਾਹਿਬ, ਇਹ ਅਸੂਲ ਨਹੀਂ ਕੱਲੇ ਖੋਂਦੀ, ਤੋਬਾ ਨੌਜ਼ ਬਿਲਾ, ਇਹ ਤੇ ਬੰਦੇ ਕੋਲ ਮਜਹਬ ਖੋਹ ਲੈਂਦੀ। ਸਹੀ ਬਾਤ, ਇਹ ਮਜ਼ਹਬ ਬਦਲਾ ਦਿੰਦੀ। ਇਹ ਗਰੀਬੀ ਐਡਾ ਵੱਡਾ ਇਮਤਿਹਾਨ ਹੈ। ਤੇ ਪਾਕਿस्तान ਦੇ अपील की करनी हुकूमत अगे, किस्मत में लिखा परदेस तो वतन को याद क्या करना, जहाँ बेदर्द हो हाकम वहाँ फरियाद क्या करना। जे इत्थे कोई गल सिर उठाउंदा है, कोई गल करदा है, और रातों रात बंदा गायब है, इनसानियत मुक गई है। एक मिसाल नहीं सी सुनी दिंदे तुसीं राणा साहब कहंदे गुंडी रन प्रधान। आहो जी, गुंडी रन दा पुੱਤ प्रधान होया, गल्लां करदा जग ते ढेरवीं। हाँ जी, ਤੇ 13ਵੀਂ ਸਦੀ ਦਾ ਦੌਰ ਆਇਆ, ਰਹੀ ਨਾ ਦਿਲਾਂ 'ਚ ਮੀਤਮੀਆਂ, ਧੀਆਂ ਮਾਪਿਆਂ ਤੋਂ ਆਵਾਜ਼ਾਰ ਹੋਈਆਂ, ਰੰਨਾਂ ਗਈਆਂ ਨੇ ਖਸਮਾਂ ਕੇ ਫੇਰਮੀਆਂ। ਗੰਦੀ ਰੰਨ ਦਾ ਪੁੱਤ ਪ੍ਰਧਾਨ ਹੋਇਆ, ਗੱਲਾਂ ਕਰਦਾ ਜੱਗ ਤੇ ਢੇਰਮੀਆਂ, ਵਾਰੇ ਸ਼ਾਹ ਪਹਿਰਾ ਗਿੱਦੜਾਂ ਦਾ ਸਿਰ ਸੁੱਟੀ ਫਿਰਦੇ ਨੇ ਸ਼ੇਰਮੀਆਂ। ਹਰ ਚੀਜ਼ ਵਿਕੀ ਹੈ ਜੀ। ਫਿਰ ਲੋਕਾਂ ਦਾ ਇੱਕ ਹੋਰ ਬੜਾ ਰੁਝਾਨ ਹੈ ਜੋਕਾ ਸਾਹਿਬ, ਇਹ ਹਾਲਾਤ ਕੰਮ ਆਪਣੇ ਚੰਗੇ ਨਹੀਂ, ਡਿੱਗਿਆ ਖੋਤੇ ਤੋਂ ਗੁੱਸਾ ਘਮਾਰਦੇ। ਦਨਾ ਕਹਿੰਦੇ ਨੇ ਕਿ ਸ਼ਾਲਾ ਦੁੱਖ ਨਾ ਪੈਣ ਗਵਾਰਾਂ ਨੂੰ, ਸ਼ਾਲਾ ਪੰਧ ਨਾ ਪੈਣ ਸਰਦਾਰਾਂ ਨੂੰ। ਜੋਕਾ ਸਾਹਿਬ ਬਿਲਕੁਲ, ਸਰਦਾਰਾਂ ਨੂੰ ਪੰਧ ਨਾ ਪੈਣ ਤੇ ਗਵਾਰਾਂ ਨੂੰ ਦੁੱਖ ਨਾ ਪੈਣ। ਸਰਦਾਰ ਅਸਲੀ ਤੇ ਮੇਰੀ ਸ਼ਦਾਰ ਸੀ ਨਾ, ਅਹਲੇ ਬੈਤ ਸੀ, ਅਸਲੀ ਸਰਦਾਰ ਉਹ ਨੇ। ਤੇ ਮੁੜ ਕੇ ਆਣ ਕੇ ਜਿਹੜੇ ਦੁਨੀਆ ਤੇ ਇੱਜ਼ਤਦਾਰ ਬੰਦੇ, ਉਹ ਸਰਦਾਰ, ਉਹਨਾਂ ਨੂੰ ਦੁੱਖ, ਉਹਨਾਂ ਨੂੰ ਪੰਧ ਸਫਰ ਨਾ ਪਵੇ। ਅੱਲਾਹ ਪਾਕ ਅਰੂਜ ਦੇ ਕੇ ਬੰਦੇ ਨੂੰ ਜ਼ਿੰਦਗੀ ਮੁੜ ਕੇ ਜਵਾਲ ਨਾ ਦਵੇ, ਇੱਜ਼ਤ ਦੀ ਮੌਤ ਦੇ ਦਿਓ ਚੰਗਾ। ਅਰੂਜ ਤੋਂ ਬਾਅਦ ਜ਼ਵਾਲ ਚੱਲਣਾ ਬੜਾ ਔਖਾ, ਬਿਲਕੁਲ ਬੜਾ ਔਖਾ। ਜ਼ਵਾਲ ਜਿਹੜੇ ਮਸਲਸਲ ਬੰਦਾ ਚੱਲ ਰਿਹਾ ਨਾ, ਅਗਰ ਅਰੂਜ ਆਣ ਕੇ ਉਹਨੂੰ ਜਵਾਲ ਆਂਦਾ, ਉਹਦੇ ਨਾਲ ਉਹਨੂੰ ਫਿਰ ਇੱਜ਼ਤ ਦੀ ਮੌਤ ਚੰਗੀ, ਉਹਨੂੰ ਜ਼ਵਾਲ ਨਾ ਆਵੇ। ਕਿਉਂਕਿ ਲੋਕਾਂ ਦੀਆਂ ਉਂਗਲਾਂ ਉੱਠਣ ਲੱਗ ਪੈਂਦੀਆਂ ਕਿ ਸਾਡੇ ਲੋਕਾਂ ਦਾ ਜ਼ਮੀਰ ਏਡਾ ਸੌਖਾ, ਏਡਾ ਘਟੀਆ ਹੈ, ਏਡੀ ਭੈੜੀ ਤੰਜ਼ ਕਰਦੇ। ਕਿਉਂਕਿ ਇੱਕ ਮਿੰਟ ਜੋਕਾ ਸਾਹਿਬ ਅਰਜ਼ ਕਰਾਂ, ਇੱਜ਼ਤਦਾਰ ਬੰਦਾ ਤੰਜ਼ ਨਹੀਂ ਕਰੇਗਾ, ਤਨਕੀਦ ਨਹੀਂ ਕਰੇਗਾ, ਠੀਕ ਹੈ ਨਾ। ਬੰਦੇ ਘਰ ਬਹਿ ਕੇ ਗੱਲਾਂ ਕਰਦੇ, ਤੁਹਾਨੂੰ ਕਿਸੇ ਨਾਲ ਦੁੱਖ ਵੈਰ ਆ, ਜਾ ਕੇ ਉਹਦੇ ਨਾਲ ਗੱਲ ਕਰ ਲਓ। ਸਹੀ ਗੱਲ, ਗੱਲ ਜਦੋਂ ਬੰਦਾ ਕਰਦਾ, ਬੰਦਾ ਕਿਸੇ ਨੂੰ ਨਹੀਂ ਗੱਲ ਕਰਦਾ, ਗੱਲ ਉਹਨੂੰ ਸ਼ੱਕ ਗੁਜ਼ਰਦੀ, ਕਿਉਂਕਿ ਉਹਦੇ ਅੰਦਰ ਇੱਕ ਚੋਰ ਹੁੰਦਾ, ਉਹਦੇ ਅੰਦਰ ਇੱਕ ਨਾ ਪਲੀਤੀ ਹੁੰਦੀ, ਉਹਦੇ ਅੰਦਰ ਕਮਜ਼ੋਰੀ ਹੁੰਦੀ ਹੈ। ਦੇਖੋ ਜੋਕਾ ਸਾਹਿਬ, ਪਿੰਡ ਜਦੋਂ ਪੁਲਿਸ ਆਉਂਦੀ ਨਾ ਜੀ, ਤੇ ਬੰਦਾ ਉਹੀ ਭਾਈਦਾ ਵਾ ਜਿਹੜਾ ਮਸ਼ਕੂਕ ਹੁੰਦਾ। ਸਹੀ ਗੱਲ, ਰੋਡ ਤੇ ਪੁਲਿਸ ਖੜੀ ਆ, ਮੁਹਾਫਿਜ਼ ਨੇ, ਸਾਡੇ ਪੁੱਤਰ ਨੇ, ਸਾਡੇ ਭਰਾ ਨੇ, ਜਿਹੜਾ ਬੰਦਾ ਸਾਫ਼, ਉਹਨੂੰ ਕੀ ਲੋੜ ਹੈ ਰਸਤਾ ਬਦਲਣ ਦੀ? ਕੋਈ ਅਸੀਂ ਪੁਲਿਸ ਨੂੰ ਗਾਲਾਂ ਕੱਢੀ ਜਾਂਦੇ, ਗਲਤ ਆਪ ਹੈਗੇ ਆ, ਗਾਲਾਂ ਪੁਲਿਸ ਨੂੰ ਕੱਢੀ ਜਾਂਦੇ। ਚੌਧਰੀ ਸਾਹਿਬ, ਪੁਲਿਸ ਵਿਚਾਰੀ ਨੂੰ ਨਾ ਕੋਈ ਫੰਡ ਨਾ ਫੋਨ, ਤੇ ਖਾਣ ਪੀਣ ਨੂੰ ਚੌਧਰੀ, ਗੋਲੀਆਂ ਖਾਣ ਨੂੰ ਸ਼ਾਹ, ਖਾਣ ਪੀਣ ਨੂੰ ਹੋਰ ਆ, ਤੇ ਗਾਲਾਂ ਵਿਚਾਰੀ ਪੁਲਿਸ ਖਾਣ ਨੂੰ। ਰਾਤ ਦੇ 12 ਵਜੇ ਤੱਕ ਇੱਥੇ ਨਾਕਿਆਂ ਤੇ ਖੜੇ ਆ। ਜੇ ਕੋਈ ਫੜ ਲੈਂਦੇ ਆ ਗਲਤੀ ਨਾਲ, ਤੇ ਸਾਡੇ 20 ਚੌਧਰੀ ਇਹਨਾਂ ਨੂੰ ਛਡਾਉਣ ਵਾਲੇ। ਪੁਲਿਸ ਨੂੰ ਗਾਲੀ ਕੱਢਣ ਵਾਲੇ ਮੈਂ ਕਿਹਾ ਹੋਣਗੇ ਗਲਤ, ਦੇਖੋ ਅੰਦਰ ਗਲਤ ਹੋਣਗੇ, ਹਰ ਮਹਿਕਮੇ ਗਲਤ ਹੋਏਗਾ ਵੀ। ਤੇ ਕਹਿੰਦੇ ਨਾ ਵੀ ਜਿਹਨੇ ਅੰਦਰ ਮੰਦਰ ਲੇਖ ਹੋਣ, ਗਿਲਾ ਕੰਨ ਮਹਿਮਾਨ ਦਾ ਕੰਮ ਨਹੀਂ, ਮਰਦ ਬੁੱਝ ਕੇ ਦਾਰੂ ਨਾ ਕਰਨਾ ਲਕਮਾਨ ਹਕੀਮ ਦਾ ਕੰਮ ਨਹੀਂ। ਮਾੜੇ ਹਰ ਥਾਂ ਲੋਕ ਮੌਜੂਦ ਹੁੰਦੇ ਨੇ, ਕੋਈ ਅਰਸ਼ ਰਹਿਮਾਨ ਦਾ ਕੰਮ ਨਹੀਂ। ਇੱਕ ਸ਼ਖਸ ਲਈ ਸ਼ਹਿਰ ਨੂੰ ਭੰਡ ਛੱਡਣ ਵਾਲਾ ਜ਼ਰਫ ਇਨਸਾਨ ਦਾ ਕੰਮ ਨਹੀਂ। ਯਾਰ ਇੱਕ ਗਲਤ ਆ ਪੁਲਿਸ ਵਾਲਾ, ਸਾਰਿਆਂ ਨੂੰ ਤੇ ਗਾਲੀਆਂ ਨਾ ਕੱਢੋ, ਜਿਹੜੇ 12 ਵਜੇ ਤੱਕ ਜਲੀਲ ਹੋਣ ਦੇ ਯਾਰ, ਜਿਹੜੇ ਚੰਗੇ ਨੇ ਉਹਨਾਂ ਤੋਂ ਚੰਗੇ ਰੱਖੋ। ਦੂਜੇ ਨੰਬਰ ਤੇ ਪੁਲਿਸ ਨੂੰ ਇਖਤਿਆਰ ਹੀ ਨਹੀਂ ਦਿੰਦੇ ਜੀ। ਸਾਰੇ ਚੌਧਰੀਆਂ ਦਾ ਨਜ਼ਲਾ ਪੁਲਿਸ ਤੇ ਹੁੰਦਾ ਜੀ। ਇਹਨਾਂ ਦੇ ਪਿੰਡ ਦਾ ਚੌਧਰੀ ਜਾਏਗਾ ਜਿਹੜਾ ਰਸੇਗੀਰ ਆ ਜੀ, ਠੀਕ ਹੈ ਜੀ, ਜਿਹੜਾ ਟੌਟ ਆ, ਉਹ ਲਏਗਾ 40,000 ਰੁਪਇਆ, 10,000 20 ਲਾਨਤਾਂ ਦੇ ਖੱਟਣੇ। ਅਸੀਂ ਸਾਡੇ ਵਜ਼ੀਰ ਸਫੀਰਾਂ ਦਾ ਦੌਰ ਜਿਹੜਾ ਪੁਲਿਸ ਤੇ ਦਬਾਓ, ਇਹ ਬੰਦਾ ਛੱਡ ਦੇ, ਬੰਦਾ ਫੜਿਆ, ਪੁਲਿਸ ਕੀ ਕਰੇ? ਪੁਲਿਸ ਨੂੰ ਗਾਲੀ ਕੱਢਣ ਮੈਂ ਇਨਸਾਨ ਨਹੀਂ ਸਮਝਦਾ, ਕਾਨੂੰਨ ਆ ਜੀ। ਸਹੀ ਗੱਲ, ਪੰਜਾਬ ਪੁਲਿਸ ਦਾ ਬਿਲਕੁਲ ਕਸੂਰ ਕੋਈ ਨਹੀਂ, ਕਸੂਰ ਤੇ ਸਾਡਾ ਵਾ, ਠੀਕ ਆ। ਤੇ ਗਾਲਾਂ ਬਿਲਾ ਜਵਾਬ ਅਸਲੀ ਸੋਚ ਛੋਟੀ ਹੈ ਨਾ। ਜੋ ਕਹਿੰਦਾ ਮੈਂ ਬਾਰ-ਬਾਰ ਅਰਜ਼ ਕਰ ਚੁੱਕਾ ਕਿ ਮੈਨੂੰ ਅੱਜ ਤੱਕ ਪੁਲਿਸ ਨੇ ਕਦੀ ਚੈੱਕ ਨਹੀਂ ਕੀਤਾ। ਸਹੀ ਗੱਲ, ਪੁਲਿਸ ਸਾਹਿਬ ਮੈਂ ਜੋ ਕਹਿੰਦਾ ਕੰਮ ਹੀ ਗਲਤ ਨਹੀਂ ਕੀਤਾ, ਠੀਕ ਹੈ ਜੀ। ਇਹ ਦੌਰ 'ਚ ਕੋਈ ਨਸ਼ਾ ਵੇਚਣਾ ਕੀ ਔਖਾ ਵਾ, ਪਰ ਸੋਹਣਿਆ ਆਪਣੀ ਇੱਜ਼ਤ ਬਚਾਉਣੀ ਬੜੀ ਔਖੀ। ਸਹੀ, ਹਾਲਾਤ ਤੇ ਬਦਲ ਜਾਣਗੇ, ਤੇ ਜਿਹੜਾ ਨੰਗੇ ਹੋ ਗਏ ਉੱਥੇ ਉਹਨੇ ਟੰਗਣਾ ਥਾਣੇ 'ਚ, ਹੋਰ ਉਹਨੂੰ ਨਾਲ ਕਰਾਨ ਸੁਣਾਉਣਾ ਜੀ। ਜਿਹੋ ਜਿਹੀ ਉਹਦੇ ਮੁਤਾਬਕ ਹੀ ਸਿਆ। ਵੇਖੋ ਜੀ, ਜੇਲ੍ਹ ਦੇ ਵਿੱਚ ਕੋਈ ਮਰਦਾਂ ਵਾਲਾ ਕੰਮ ਕਰਕੇ ਜਾਵੇ, ਜਿਵੇਂ ਹੁਣ ਉਹ ਥਾਣੇਦਾਰ ਸਾਹਿਬ ਨੇ ਉਹ ਬਗੈਰਤ ਨੂੰ ਮਾਰਿਆ, ਜਿਹੜਾ ਕਿਆਰਤ ਤੋਂ ਅੱਛੇ ਕੰਮ ਕਰਕੇ ਜਾਂਦਾ ਉਹਨਾਂ ਨੂੰ ਬੰਦੇ ਫੁੱਲ ਵੀ ਸੁੱਟਦੇ ਆ। ਤੇ ਕਈ ਜੇਲ੍ਹ 'ਚ ਉਹ ਵੀ ਜਾਂਦੇ ਜਿਨ੍ਹਾਂ ਦੇ ਭਰਵੱਟੇ ਮੁੱਛਾਂ ਦੇ ਟਿੰਡ ਮੁੰਦੇ। जुर्म नफरत इंसान से नहीं जुर्म से है।
है के दोनों मुजरम है, दोनों की परवाज एक ही फजा में, शही का जहां और कारगज का जहां। और बहुत देखो ना, जुर्म जुर्म का भी फर्क है ना जी। बिल्कुल ਜੋਗਾ ਸਾਹਿਬ ਹੁਣ ਤਾਰਫ ਹੋ ਗਿਆ ਬੰਦੇ ਮਾਰਨ ਦਾ, ਜਿਹੜਾ ਬੰਦੇ ਨਜਾਇਜ਼ ਬੰਦੇ ਮਾਰਦੇ ਆ ਲੋਕ ਉਹਨਾਂ ਦੇ ਫੁੱਲਾਂ ਦੇ ਹਾਰਾਂ ਦਾ ਇਸਤੇਮਾਲ ਕਰਦੇ। ਸਾਡਾ ਜ਼ਮੀਰ ਕਿੰਨਾ ਛੋਟਾ ਹੋ ਗਿਆ, ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ, ਅਸੀਂ ਉਹਨੂੰ ਜ਼ੀਰੋ ਸਮਝਣ ਲੱਗ ਪਏ। ਸਾਡੀ ਸੋਚ ਨਹੀਂ ਬਦਲ ਸਕਦੀ ਜੋਗਾ ਸਾਹਿਬ, ਕੁਛ ਕਰ ਲਓ ਕਿਉਂਕਿ ਇਹਨਾਂ ਨੂੰ ਬਦਦੁਆ ਹੈ। ਇਹ ਕੂਫੇ ਵਾਲੇ ਲੋਕ ਇਹਨਾਂ ਨੇ ਨਾ ਸ਼ਾਹ ਹੁਸੈਨ ਨੂੰ ਸਤਾਇਆ ਹੋਇਆ ਹੈ, ਇਹਨਾਂ ਨੂੰ ਸਕੂਨ ਨਹੀਂ ਮਿਲਣਾ। ਜੋਗਾ ਸਾਹਿਬ ਮੇਰੀ ਗੱਲ ਯਾਦ ਰੱਖ ਲਈ, ਇਹ ਅਹਿਲੇ ਬੈਤ ਦੇ ਜਿਹੜੇ ਮੁਨਕਰ ਆ ਨਾ, ਇਹਨਾਂ ਨੂੰ ਸਕੂਨ ਮਿਲਣਾ, ਨਾ ਇੱਜ਼ਤ ਮਿਲਣੀ, ਨਾ ਇਹਨਾਂ ਨੂੰ ਅੱਲਾਹ ਦੇ ਫਜ਼ਲ ਨਾਲ ਸ਼ੋਹਰਤ ਵਾਲੀ ਜ਼ਿੰਦਗੀ ਮਿਲਣੀ। ਇਨਸ਼ਾਅੱਲਾ ਇਦਾਂ ਹੀ ਖਵਾਰ ਹੋ ਕੇ ਮੈਨੇ ਜਿਹੜੇ ਅਹਿਲੇ ਬੈਤ ਦੇ ਮੁਨਕਰ ਇਦਾਂ ਫਿਰਦੇ ਜਿਵੇਂ ਕੁੱਤੇ ਸਿਰ 'ਚ ਕੀੜੇ ਪਏ, ਔਰ ਇਨਸ਼ਾਅੱਲਾ ਕਿਆਮਤ ਤੱਕ ਇਦਾਂ ਫਿਰਨਗੇ ਅਹਿਲੇ ਬੈਤ ਨਾਲ ਬੁਗਦ ਰੱਖਣ ਵਾਲੇ ਬੰਦੇ। ਇਹ ਨਮਾਜ਼ਾਂ ਪੜ੍ਹਨ, ਹੱਜ ਕਰਨ, ਜੋ ਮਰਜ਼ੀ ਕਰਨ, ਅਹਿਲੇ ਬੈਤ ਨਾਲ ਬੁਗਦ ਰੱਖਣ ਵਾਲੇ ਬੰਦੇ ਨੂੰ ਸਕੂਨ ਨਹੀਂ ਮਿਲਦਾ। ਇਨਸ਼ਾਅੱਲਾ ਭੱਜਾ ਹੀ ਫਿਰੇਗਾ। ਤੇ ਮੈਂ ਤੇ ਆਪਣੀਆਂ ਧੀਆਂ ਨੂੰ ਇਹ ਗੱਲ ਆਖਾਂਗਾ ਕਿ ਪੁੱਤਰਾ ਇੱਥੇ ਧੀ ਰਾਣੀਓ, ਇੱਜ਼ਤ ਬਚਾਉਣ ਵਾਲਾ ਕੋਈ ਨਹੀਂ ਜੇ ਇੱਜ਼ਤ ਆਪਣੀਆਂ ਧੀਆਂ ਰਾਣੀਆਂ ਅੱਗੇ ਕਰਦ ਕਰਾਂਗਾ ਬਾਪ ਹੋਣ ਦੇ ਨਾਤੇ ਨਾਲ। ਪੂਰੇ ਪਾਕਿਸਤਾਨ ਦੀਆਂ ਧੀਆਂ ਮੇਰੀਆਂ ਧੀਆਂ ਨੇ, ਪੂਰੀ ਕੌਮ ਦੀਆਂ ਮੇਰੀਆਂ ਧੀਆਂ ਨੇ। ਮਜਹਬ ਦੀ ਵੰਡ ਅੱਲਾ ਨੇ ਕਰਨੀ, ਧੀ ਆ, ਠੀਕ ਹੈ ਜੀ। ਕਿਉਂਕਿ ਮੇਰੇ ਸਰਕਾਰ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਤਸ਼ਰੀਫ ਫਰਮਾ ਸੀ ਨਾ, ਤੇ ਇੱਕ ਬੱਚੀ ਆਈ, ਸਰਕਾਰ ਨੇ ਆਖਿਆ ਸਾਹਬਾਂ ਨੂੰ ਇਹ ਚਾਦਰ ਜਦੋਂ ਮੇਰੇ ਕੋਲ ਲੈ ਲਓ। ਉਹਨਾਂ ਨੇ ਅਰਜ਼ ਕੀਤੀ ਵੀ ਯਾ ਰਸੂਲल्लाह ਇਹ ਗੈਰ ਮੁਸਲਮਾਨ। ਸਰਕਾਰ ਨੇ ਫਰਮਾਇਆ ਧੀ ਤੇ ਹੈ ਨਾ, ਧੀ ਰਾਣੀ ਉਹ ਆਪਣੀ ਇੱਜ਼ਤ ਦਾ ਤਫਜ਼ਾਬ ਕਰਨਾ ਜੀ। ਕੋਈ ਉਮੀਦ ਨਹੀਂ ਜੇ ਹਕੂਮਤ ਤੇ ਕੋਈ ਉਮੀਦ ਨਹੀਂ ਤੁਹਾਨੂੰ ਪਿੰਡ ਦੇ ਚੌਰ ਦੀ। ਜਿਸ ਪਿੰਡ ਦਾ ਚੌਰ ਇੱਜ਼ਤ ਦਾ ਚੋਰ ਹੋਵੇ ਤੇ ਸਮਝੇ ਆਪਣੇ ਆਪ ਨੂੰ ਭਲਵਾਨ ਤੁਸੀਂ ਆਪ ਬਚਣਾ ਪੁੱਤਰ। ਬਿਲਕੁਲ ਉਸ ਬੰਦੇ ਨਾਲ ਵਾਸਤਾ ਧੀ ਰਾਣੀ ਤੁਸੀਂ ਨਹੀਂ ਰੱਖਣਾ ਜੇ ਤੇ ਤੁਹਾਨੂੰ ਡਾਊਟ ਹੈ ਕਿ ਤੋਂ ਮੈਨੂੰ ਇੱਜ਼ਤ ਨੂੰ ਡਾਊਟ ਹੈ। ਆਪਣੀ ਇੱਜ਼ਤ ਦਾ ਧੀ ਰਾਣੀ ਆਪ ਤਹਫਜ਼ ਕਰਨਾ ਜੀ। ਨੌਜਵਾਨ ਨਸਲ ਨੂੰ ਮੈਂ ਅਰਜ਼ ਕਰਾਂਗਾ ਪੁੱਤਰਾ ਆਪਣਾ ਰੁਜ਼ਗਾਰ ਆਪ ਢੂੰਡਣਾ ਜੀ। ਕੋਈ ਤਵੱਕੋ ਨਹੀਂ ਰੱਖਣੀ ਹਕੂਮਤ ਤੇ, ਕੋਈ ਤਵੱਕੋ ਆਪਣੇ ਰਿਸ਼ਤੇ ਤੇ ਨਹੀਂ ਰੱਖਣੀ। ਸਿਤਾਰੇ ਕੇ ਆਗੇ ਜਹਾਂ ਹੋਰ ਵੀ ਹੈ। ਮਾਲੀ ਦਾ ਕੰਮ ਆ ਪਾਣੀ ਦੇਣਾ ਤੇ ਭਰ ਮਸ਼ਕਾਂ ਪਾਵੇ, ਤੇ ਖਾਲਕ ਦਾ ਕੰਮ ਹੈ ਫਲ ਫੁੱਲ ਲਾਣਾ, ਲਾਵੇ ਜਾਂ ਨਾ ਲਾਵੇ ਕੋਈ ਨਹੀਂ। ਮਾਲਿਕ ਇੱਕ ਦਰ ਬੰਦ 100 ਦਰ ਖੁੱਲਾ। ਲੇਕਿਨ ਮੈਂ ਕਰਜ਼ ਕਰਾਂਗਾ ਰਜੋਕਾ ਸਾਹਿਬ ਤੁਸੀਂ ਵੀ ਆਏ ਹੋ, ਤੁਹਾਡੀ ਰੋਜੀ ਦਾ ਮਸਲਾ 20 ਬੰਦੇ ਮੇਰੀ ਆਈਡੀ ਚਲਾ ਰਹੇ ਆ। ਰਜੋਕਾ ਸਾਹਿਬ ਮੈਂ ਕਿਸੇ ਦੀ ਆਈਡੀ ਬੰਦ ਨਹੀਂ ਕਰਾਈ। ਮੇਰੀ ਆਈਡੀ ਉਹਨਾਂ ਤੋਂ ਪਿੱਛੇ, ਉਹਨਾਂ ਦੀ ਆਈਡੀ ਮੇਰੇ ਤੋਂ ਅੱਗੇ। ਮੈਂ ਇਸ ਉੱਤੇ ਆਪਣੀ ਇਨਸਾਨੀਅਤ ਕੀ ਪੇਸ਼ ਕਰ ਸਕਦਾ, ਹਾਲਾਂਕਿ ਬੰਦ ਵੀ ਮੈਂ ਕਰਾ ਸਕਦਾ। 5 ਮਿੰਟਾਂ ਦਾ ਕੰਮ ਐਫ ਕਰ ਦਿੰਦੇ ਨੇ ਬੰਦ। ਲੇਕਿਨ ਰਜੋਕਾ ਸਾਹਿਬ ਕਿਸੇ ਦਾ ਅੱਖਾਂ ਹੋ ਸਕਦਾ ਮੇਰੇ ਤੋਂ ਵੀ ਮਜਬੂਰ ਹੋਵੇ, ਮੇਰੀ ਦਾਲ ਰੋਟੀ ਚੱਲਦੀ ਹੋਵੇ। ਉਹ ਸਾਰੇ ਜਿਹੜੇ ਮੇਰੇ ਆਈਡੀ ਇਸਤੇਮਾਲ ਕਰਕੇ ਰੋਜ਼ੀ ਕਮਾ ਰਹੇ ਸ਼ਾਇਦ ਮੇਰੇ ਤੋਂ ਵੀ ਗਰੀਬ। ਲੇਕਿਨ ਰਜੋਕਾ ਸਾਹਿਬ ਮੈਂ ਮੇਰਾ ਵਧੇ ਨਾ ਵਧੇ, ਮੈਂ ਕਿਸੇ ਦਾ ਰਿਜ਼ਕ ਬੰਦ ਨਹੀਂ ਕਰਨਾ। ਕਿਉਂਕਿ ਜਿਹੜਾ ਕਿਸੇ ਦਾ ਰਿਜ਼ਕ ਬੰਦ ਕਰਦਾ ਨਾ ਅੱਲਾਹ ਫਰਮਾਉਂਦਾ ਨੂੰ ਮਾਫ ਨਾ ਕਰ। ਜਿਹੜਾ ਕਿਸੇ ਦੀ ਖਾਹਿਸ਼ਾਤਾਂ ਦਾ ਕਤਲ ਆ ਮੌਲਾ ਜੀ ਦਾ ਫਰਮਾਨ ਉਹਨੂੰ ਕਦੀ ਮਾਫ ਨਾ ਕਰ। ਮੈਂ ਕਿਸੇ ਦਾ ਰਿਜ਼ਕ ਨਹੀਂ ਬੰਦ ਕਰ ਸਕਦਾ। ਮੇਰੀ ਆਈਡੀ ਲੋਕ ਚਲਾਉਂਦੇ ਨੇ, ਪੈਸੇ ਚਲਾਉਣ। ਕੋਸ਼ਿਸ਼ ਕਰੋ ਤੁਹਾਡੇ ਤੋਂ ਨਾ ਬਜ਼ੁਰਗ ਕੋਲ ਕੋਈ ਬੰਦਾ ਗਿਆ, ਉਹਨੇ ਕਿਹਾ ਜੀ ਮੈਨੂੰ ਹੁਕਮ ਲਾਓ, ਤੇ ਆਪਨੇ ਫਰਮਾਇਆ ਯਾਰ ਕੋਸ਼ਿਸ਼ ਕਰੀ ਕਿਆਮਤ ਵਾਲੇ ਦਿਨ ਤੇਰੀ ਕੋਈ ਸ਼ਿਕਾਇਤ ਨਾ ਲਾ ਦੇ ਕਿ ਇਹਨੇ ਮੈਨੂੰ ਸਤਾਇਆ ਹੈ। ਅਗਰ ਆਪਾਂ ਇਨਸਾਨੀਅਤ ਦਰਦ ਦਿਲ ਪੈਦਾ ਕਰੀਏ ਨਾ ਜੀ ਤੇ ਦੁਨੀਆ ਬੜੀ ਸੌਖੀ ਹੈ। ਤੇ ਜਦੋਂ ਅਸੀਂ ਨਫ਼ਰਤਾਂ ਨਾਲ ਭਰੇ ਹੋਏ ਆ ਨਾ ਜੀ, ਨਫ਼ਰਤਾਂ ਕੀ ਨੇ ਜੀ ਵੀ ਜੇ ਕਿਸੇ ਦਾ ਰਿਜ਼ਕ ਆ ਯਾਰ ਉਹਨੂੰ ਅੱਲਾ ਨੇ ਦਿੱਤਾ ਹੈ। ਸਹੀ ਬਾਤ। ਇੱਜ਼ਤ ਲੋਕ ਕਹਿੰਦੇ ਨੇ ਵੱਧ ਤੋਂ ਇੱਜ਼ਤ ਮੰਨਤਾ ਸ਼ਾਹ ਮੈਂ ਜਿਹਨੂੰ ਚਾਹਾਂ ਇੱਜ਼ਤ ਨਹੀਂ। ਅੱਲਾ ਇੱਜ਼ਤ ਉਹਨੂੰ ਜਿੰਦਾ ਜਿਹੜਾ ਇੱਜ਼ਤ ਦੇ ਕਾਬਿਲ ਹੋਵੇ। ਜੇਕਰ ਸਾਹਿਬ ਤੁਸੀਂ ਆਉਂਦੇ ਹੋ, ਮੈਂ ਕਦੀ ਕੋਈ ਤੁਹਾਡੇ ਕੋਲ ਚੀਜ਼ ਲਈ ਹੋਵੇ, ਕਦੀ ਮੁਤਾਲਬਾ ਕੀਤਾ ਵੀ ਮੇਰੇ ਵਾਸਤੇ ਕੁਝ ਲਈ ਆਏ। ਜੇਕਰ ਸਾਹਿਬ ਮਾਲਕ ਦੇ ਕੋਲ ਸਾਰੇ ਫੈਸਲੇ ਆ। ਜਦੋਂ ਫੈਸਲੇ ਮੇਰੇ ਅੱਲਾ ਦੇ ਕੋਲ ਆ, ਰਿਜ਼ਕ ਅੱਲਾ ਮੇਰਾ ਫਰਮਾਉਂਦਾ ਮੈਂ ਤੈਨੂੰ ਉੱਥੋਂ ਦਿੰਦਾ ਜਿੱਥੋਂ ਤੇਰੇ ਵਹਿਮੋ ਗੁਮਾਨ ਚ। ਵੱਲਾ ਖੈਰੂ ਰਾਜ਼ਿਕੀਨ, ਅੱਲਾ ਬਿਹਤਰ ਰਿਜ਼ਕ ਦੇਣ ਵਾਲਾ। ਮੈਂ ਲੋਕਾਂ ਦੇ ਰੋਜ਼ਗਾਰ ਨੂੰ ਆਸਾਨ ਕਰ ਰਿਹਾ ਵਾਂ, ਅੱਲਾ ਪਾਕ ਮੇਰਾ ਆਟੋਮੈਟਿਕ ਹੀ ਚਲਾਈ ਜਾ ਰਿਹਾ। ਲੇਕਿਨ ਕੰਮ ਜ਼ਰਾ ਬੰਦੇ ਤੋਂ ਬਚੋ, ਨਾ ਉਹਦੇ ਨਾਲ ਦੁਸ਼ਮਣੀ ਰੱਖੋ, ਨਾ ਉਹਨਾਂ ਰਿਸ਼ਤੇਦਾਰੀ ਰੱਖੋ। ਸੱਜਣਪੁਣਾ ਦੇ ਬਹੁਤ ਦੂਰ ਦੀ ਬਾਤ ਹੈ। ਜੋਕਾ ਸਾਹਿਬ ਜਿਹੜੇ ਬੰਦੇ ਨੂੰ ਬੈਠ ਕੇ ਭਾਇਆ ਵੀ ਡਾਊਟ ਆ ਨਾ, ਉਸ ਬੰਦੇ ਵਾਸਤੇ ਬੈਠ ਕੇ ਦਾ ਬੂਹਾ ਨਾ ਖੋਲੋ, ਬਿਲਕੁਲ ਨਾ ਖੋਲੋ। ਇਨਸਾਨ ਦਾ ਪੁੱਤਰ ਤੇ ਗੇਟ ਆਰਾਮ ਨਾਲ ਖੜਕਾ ਕੇ ਤੇ ਸਾਈਡ ਤੇ ਖੜਾ ਹੁੰਦਾ ਹੈ। ਇਹ ਖੱਚਾਂ ਲੋਕ ਨੇ ਜਿਹੜੀਆਂ ਗੇਟਾਂ ਕਿ ਦੇਖੋ ਜੀ ਘਰਾਂ 'ਚ ਨਹੀਂ ਬੰਦੇ ਬੀਬੀ ਨੇ ਗੇਟ ਖੋਲਣਾ ਨਾ, ਕਿਵੇਂ ਕਰਕੇ ਇਹਨਾਂ ਲੋਕਾਂ ਨੂੰ ਸਮਝਾਈਏ। ਧੀਆਂ ਰਾਣੀਆਂ ਜਾਂਦੀਆਂ ਨੇ ਚੌਕਾਂ 'ਚ, ਜਿਹੜੇ ਜਵਾਨੀ ਲੈ ਕੇ ਖੜੇ ਹੋ, ਬਗੈਰਤ ਆਦਮੀ ਕੋ ਇਨਸਾਨ ਦੇ ਪੁੱਤਰ ਬਣੋ। ਜਿਸ ਬੰਦੇ ਨੂੰ ਵੇਖ ਕੇ ਧੀ ਨੂੰ ਰਾਹ ਬਦਲਣਾ ਪਵੇ, ਉਹ ਤੇ ਕੁੱਤੇ 'ਚ ਕੀ ਫਰਕ? ਹਾਂਜੀ, ਮਤਲਬ ਇਹ ਤੇ ਕੁੱਤੇ 'ਚ ਕੋਈ ਫਰਕ ਨਹੀਂ। ਦੇਖੋ ਰਜੋਕਾ ਸਾਹਿਬ ਸਾਰੀ ਦੁਨੀਆ ਗੱਲਾਂ ਕਰਦੀ, ਜਿਹੜਾ ਬੰਦਾ ਹੱਕ ਦੀ ਆਵਾਜ਼ ਨਹੀਂ ਦੇ ਸਕਦਾ, ਹੱਕ ਦੀ ਗੱਲ ਨਹੀਂ ਕਰ ਸਕਦਾ, ਉਹ ਭਾਵੇਂ ਤਵਾਫ ਦੇ ਕੋਠੇ ਤੇ ਹੋਵੇ ਤੇ ਭਾਵੇਂ ਮਸਜਿਦ 'ਚ ਹੋਵੇ, ਕੋਈ ਫਰਕ ਨਹੀਂ ਪੈਂਦਾ, ਉਹ ਬਰਾਬਰ ਹੀ ਹੈ। ਜੇ ਹੱਕ ਦੀ ਬਾਤ ਨਹੀਂ ਕਰ ਸਕਦਾ, ਉਹ ਤਵਾਫ ਦਾ ਕੋਠਾ ਵਾ ਤੇ ਜਾਂ ਮਸਜਿਦ, ਇੱਕ ਬਰਾਬਰ। ਚਲੋ ਤੂੰ ਨਹੀਂ ਕਰਦੇ, ਜ਼ਾਲਮ ਤੋਂ ਬਗੈਰਤ ਆਦਮੀ ਤੋਂ ਨਫ਼ਰਤ ਤੇ ਕਰੋ ਨਾ, ਉਹ ਤੋਂ ਪਿਛਾਂ ਤੇ ਹੋ ਜਾਓ। ਫਰਮਾਨ ਵੀ ਆ ਵੀ ਤੁਸੀਂ ਬਦਲਾ ਨਹੀਂ ਲੈ ਦੋ ਤਾਂ ਨਫ਼ਰਤ ਤੇ ਕਰੋ। ਇਹ ਲੋਕ ਪ੍ਰੋਟੋਕੋਲ ਦਿੰਦੇ ਨੇ। ਬਹੁਤ ਬਦਬਖਤ ਆਦਮੀ ਹੁੰਦਾ ਜਿਹਦੀ ਲੋਕ ਮੂੰਹ ਤੇ ਇੱਜ਼ਤ ਕਰਨ ਤੇ ਬਾਅਦ ਚ ਤੋਂ ਨਫ਼ਰਤ ਕਰਨ। ਸਾਡੇ ਇਲਾਕੇ ਚ ਅਖਾਣ ਹੈ ਜੀ, ਮਿਸਾਲ ਬਣੀ ਹੈ ਕਿ ਲੜ ਨਾ ਸਕੀਏ ਤਾਂ ਮੂੰਹ ਤਾਂ ਵਟਾਵਣਾ ਚਾਹੀਦਾ। ਨਫ਼ਰਤ ਤੇ ਕਰੋ ਨਾ, ਗੈਰਤ ਤੇ ਕਰੋ। ਬੰਦਾ ਤੋਂ ਬੰਦਾ ਡਾਡਾ ਬੰਦਾ ਨਹੀਂ ਲੜੀਂਦਾ।
ਚਲੋ ਬੰਦਾ ਮਹਿਸੂਸ ਤੇ ਕਰੇ ਕਿ ਬੰਦਾ ਗਲਤ ਹੈ, ਸਹੀ ਗੱਲ, ਪਰ ਅਸੀਂ ਆਪਣੇ ਮਫਾਦਾਤ ਦੀ ਖਾਤਰ ਉਹਨਾਂ ਬੰਦਿਆਂ ਨੂੰ ਪ੍ਰੋਟੋਕੋਲ ਦਿੰਦੇ ਆ ਜਿਹੜੇ ਲੈ ਇਹਨਾਂ ਦਾ ਵੀ ਹਿਸਾਬ ਹੋਣਾ। ਇਹ ਮੇਰੀ ਗੱਲ ਆ, ਇਹ ਪਤਾ ਕੌਣ ਲੋਕ ਨੇ? ਇਹ ਕੂਫੇ ਵਾਲੇ ਲੋਕ, ਸਹੀ, ਜਿਨ੍ਹਾਂ ਨੇ ਜਦੀਦ ਦਾ ਸਾਥ ਦਿੱਤਾ ਹੈ ਨਾ। ਜਿਹੜਾ ਗਲਤ ਬੰਦੇ ਨੂੰ ਪ੍ਰੋਟੋਕੋਲ ਦਿੰਦਾ ਹੈ, ਮੇਰੀ ਗੱਲ ਸੁਣ ਲੈ, ਜਰਾਇਮ ਪੇਸ਼ਾ ਬੰਦੇ ਨੂੰ ਪ੍ਰੋਟੋਕੋਲ ਦਿੰਦਾ ਹੈ, ਇੱਜ਼ਤ ਦਾ ਚੋਰ ਆ, ਡਕੈਤੀਆਂ, ਕਤਲ, ਬਗੈਰਤੀ ਕਰਦਾ ਹੈ, ਨਹੱਕ ਖਾਂਦਾ ਹੈ, ਹਕੂਮਤ ਨੂੰ ਲੁੱਟਦਾ ਹੈ, ਜਿਹੜਾ ਬੰਦਾ ਉਸ ਬੰਦੇ ਨੂੰ ਪ੍ਰੋਟੋਕੋਲ ਦਿੰਦਾ, ਮੈਂ ਦਾਅਵੇ ਨਾਲ ਕਹਿੰਦਾ ਉਹ ਕੂਫੇ ਵਾਲਿਆਂ ਚ। ਉਹਨੇ ਦਿੱਤਾ ਨਹੀਂ ਜਦੀਦ ਨੂੰ ਪ੍ਰੋਟੋਕੋਲ। ਹਸੈਨ ਨੂੰ ਮੰਨਣ ਵਾਲਾ ਬਗੈਰਤ ਬੰਦੇ ਨੂੰ ਪ੍ਰੋटोकॉल नहीं देगा, क्योंकि हकबाज कहने से ना को तुम्हें मौत दे सकता है, ना को तुम्हारा रिज़्क कम कर सकता। ਅਸੀਂ ਕਿਸੇ ਬੰਦੇ ਦੇ ਖਿਲਾਫ ਨਹੀਂ, ਅਸੀਂ ਉਸ ਬੰਦੇ ਦੇ ਖਿਲਾਫ ਜਿਹਦਾ ਕਿਰਦਾਰ ਜਦੀਦ ਦਾ। ਮੇਰੇ ਮੌਲਾ ਹੁਸੈਨ ਦਾ ਜਿਹੜਾ ਫਰਮਾਨ ਹੈ ਸਾਡੇ ਵਾਸਤੇ ਕੁਰਾਨ ਹੈ, ਮੇਰੇ ਮੌਲਾ ਜੀ ਦਾ ਫਰਮਾਨ ਸਾਡੇ ਵਾਸਤੇ ਕੁਰਾਨ ਹੈ, ਮੇਰੇ ਨਬੀ ਪਾਕ ਦਾ ਫਰਮਾਨ ਸਾਡੇ ਵਾਸਤੇ ਕੁਰਾਨ ਹੈ। ਅਸੀਂ ਹਰ ਉਸ ਬੰਦੇ ਨਾਲ ਇਨਸ਼ਾਅੱਲਾ ਉਹਦੀ ਮੁਖਾਲਫਤ ਕਰਾਂਗੇ, ਨਫ਼ਰਤ ਕਰਾਂਗੇ ਉਹ ਤੋਂ ਜਿਹਦਾ ਕਿਰਦਾਰ ਜਦੀਦ ਦਾ। ਇਹ ਪਿੰਡ ਭਰੇ ਨੇ ਕੂਫੇ ਵਾਲਿਆਂ ਨੇ, ਸਮਝ ਆਈ ਜੀ? ਇਹ ਉਦੋਂ ਇਹ ਸਹੁਰੇ ਕੁੜੀ ਆਣ ਕੇ ਗੰਦ ਪਾਇਆ ਉਹਨਾਂ ਨੇ। ਅਸੀਂ ਇਨਸ਼ਾਅੱਲਾ ਹਸੈਨੀ ਆ ਤੇ ਹਸੈਨ ਪਾਕ ਦੇ ਨਾਲ ਆ, ਸਦਕਾ ਮੁਹੰਮਦ ਆਲੇ ਮੁਹੰਮਦ ਦਾ ਜਿਹੜਾ ਅਹਿਲੇ ਬੈਤ ਦਾ ਮੁਨਕਰ, ਅਸੀਂ ਉਹਦੀ ਨਸਲ ਦਾ ਜਨਾਜ਼ਾ ਵੀ ਨਹੀਂ ਪੜਾਂਗੇ, ਸਾਨੂੰ ਪਤਾ ਲੱਗ ਜੇ ਤੇ ਨਾ ਨੂੰ ਆਪਣੇ ਜਨਾਜ਼ੇ ਨਾਲ ਆਉਣ ਦਾ ਕਵਾਂਗੇ। ਸਾਡੇ ਜਨਾਜ਼ੇ ਅਹਿਲੇ ਬੈਤ ਦੀ ਬਾਤ ਆਵੇ ਨਾ ਜੀ, ਜਿੱਥੇ ਬਾਤ ਇਸਲਾਮ ਦੀ ਆ ਜੇ, ਅਹਿਲੇ ਬੈਤ ਦੇ ਮੁਨਕਰ ਨਾਲ ਤੋਬਾ ਨੌਜ਼ ਬਿल्ला ਅਸੀਂ ਤੇ ਉਹਦਾ ਚਿਹਰਾ ਵੇਖ ਕੇ ਰਾਜੀ ਤੇ ਲਾ ਹੌਲਾ ਵਾਲਾ ਪੜਾਂਗੇ। ਉਹਨਾਂ ਤੋਂ ਸ਼ੈਤਾਨ ਚੰਗਾ, ਖੁੱਲਾ ਦੁਸ਼ਮਣ ਸੀ, ਮੁਨਾਫਿਕਤ ਨਹੀਂ ਸੀ ਨਾ। ਅਹਿਲੇ ਬੈਤ ਨਾਲ ਮੁਨਾਫਿਕਤ ਕਰਨ ਵਾਲੇ ਬੰਦਿਆਂ ਨਾਲ ਸ਼ੈਤਾਨ ਕਿਤੇ ਚੰਗਾ, ਸ਼ਰਿਆਮ ਮੁਨਾਫਿਕਤ की मुखालफत की ਉਹਨੇ। ਤੋਬਾ ਨੌਜ਼ ਬਿल्ला जी। ਰਾਣਾ ਸਾਹਿਬ ਇੱਕ ਛੋਟੀ ਜਿਹੀ ਹੋਰ ਗੁਜ਼ਾਰਿਸ਼ ਕਰਨੀ ਹੈ ਕਿ ਅਸੀਂ ਰੋਡ ਤੇ ਜਦੋਂ ਵੀ ਸਫ਼ਰ ਕਰ ਰਹੇ ਹੁੰਦੇ ਆ ਨਾ ਜੀ, ਤੇ ਕੋਈ ਬੱਚੀ ਅਗਰ ਮੋਟਰਸਾਈਕਲ ਤੇ ਆਵੇ ਨਾ ਲਾਗੇ ਤਾਗੇ, ਤੇ ਮੈਂ ਅਕਸਰ ਮੁੰਡਿਆਂ ਨੂੰ ਵੇਖਿਆ ਕਿ ਸਾਰੇ ਹੀ ਨਾ ਯਕਦਮ ਉਹਦੇ ਵੱਲ ਤਵੱਜੋ ਕਰ ਲੈਂਦੇ ਨੇ, ਤੇ ਬੱਚੀਆਂ ਵਿਚਾਰੀਆਂ ਨਾ ਬੜੀਆਂ ਪਰੇਸ਼ਾਨ ਹੋ ਕੇ ਸਿਰ ਹੇਠਾਂ ਨੂੰ ਕਰ ਲੈਂਦੀਆਂ, ਤੇ ਮਤਲਬ ਉਹ ਮਜਬੂਰ ਹੋ ਕੇ ਵਿਚਾਰੀਆਂ ਨਿਕਲਦੀਆਂ ਨੇ, ਕੋਈ ਵੀ ਸ਼ੌਕ ਨਾਲ ਤੇ ਮੋਟਰਸਾਈਕਲ ਨਹੀਂ ਚਲਾਉਂਦੀ। ਹਾਂਜੀ, ਤੇ ਉਹਨਾਂ ਬਾਰੇ ਵੀ ਰਾਣਾ ਸਾਹਿਬ ਥੋੜੀ ਜੀ। ਅੱਛਾ ਸਵਾਲ ਹੈ। ਅਸਲੀ ਬਾਤ ਜੋ ਕਸਬ ਹੈ ਜਿਹੜੀ ਆਵਾਮ ਹੈ ਨਾ, ਜਦੋਂ ਮੇਰੀ ਬੀਬੀ ਫਾਤਿਮਾ ਜ਼ਾਹਰਾ ਸਲਾਮੁੱਲਾਹ ਅਲੈਹਾ ਸਰਕਾਰ ਨੇ ਆਖਰੀ ਖੁਤਬਾ ਦਿੱਤਾ ਨਾ ਜਦੀਦ ਦੇ ਦਰਬਾਰ 'ਚ, ਤੇ ਲੋਕ ਬੜੀ ਅੱਖਾਂ ਪਾੜ ਵੇਖ ਰਹੇ ਸਨ, ਤੇ ਇੱਕ ਲੌਂਡੀ ਉੱਠੇ ਜੋ ਤਾਰਫ ਉਹਨੇ ਕਰਾਇਆ, ਆਪਣਾ ਤਾਰਫ ਕਰਾਇਆ ਜੋ ਤਾਰਫ ਕਰਾਇਆ, ਤੇ ਲੋਕ ਬੜੇ ਵੇਖ ਰਹੇ ਸਨ ਬਗੈਰਤ ਨਜ਼ਰਾਂ ਚੁੱਕ ਕੇ। ਇੱਕ ਲੌਂਡੀ ਬੋਲੀ, ਉਹਨੇ ਕਿਹਾ ਸ਼ਰਮ ਕਰੋ, ਗੈਰਤ ਕਰੋ, ਇਹ ਕੌਣ ਆ ਪਾਕ ਬੀਬੀ ਦਾਮਨ ਜਿਹਦੇ ਤੁਸੀਂ ਅੱਖਾਂ ਪਾੜ ਕੇ ਵੇਖ ਰਹੇ ਹੋ? ਜਿਨ੍ਹਾਂ ਲੋਕਾਂ ਨੂੰ ਅੱਖਾਂ ਨੀਵੀਆਂ ਕਰ ਲਈਆਂ ਨਾ, ਉਹ ਅੱਜ ਵੀ ਸ਼ਰਮ ਵਾਲੇ ਆ, ਜਿਨ੍ਹਾਂ ਨੇ ਉਦੋਂ ਅੱਖਾਂ ਨੀਵੀਆਂ ਨਹੀਂ ਕੀਤੀਆਂ ਉਹ ਅੱਜ ਵੀ ਬਗੈਰਤ ਆ। ਦੇਖੋ ਜੀ, ਉਹ ਜਿਹੜੀ ਧੀ ਮੋਟਰਸਾਈਕਲ ਚਲਾਉਂਦੀ ਨਾ, ਇੱਕ ਦਾ ਸ਼ੌਕ ਆ, ਇੱਕ ਦੀ ਖੁਸ਼ੀ ਆ, ਮਜਬੂਰੀ ਆ, ਇੱਕ ਦਾ ਭਰਾ ਨਹੀਂ ਹੈਗਾ, ਪਿਓ ਨਹੀਂ ਚਲਾਉਣ ਜੋਗਾ, ਉਹਦੀ ਮਜਬੂਰੀ ਆ। ਲੇਕਿਨ ਮੈਂ ਕਰਜ਼ ਕਰਾਂ ਜੋਕਾ ਸਾਹਿਬ, ਕੋਈ ਖੁਸ਼ੀ ਨਾਲ ਵੀ ਚਲਾਉਂਦੀ ਆ ਯਾਰ, ਜ਼ਿੰਦਾ ਰਹਿਣ ਦਾ ਹੱਕ ਉਹਨੂੰ ਵੀ। ਅਸੀਂ ਕੌਣ ਆ ਕਿਸੇ ਤੇ ਤਨਕੀਦ ਕਰ, ਤੁਸੀਂ ਆਪਣੀ ਨਹੀਂ ਚਲਾਉਣ ਦੇਣਾ, ਨਾ ਚਲਾਉਣ ਦਿਓ। ਸਹੀ ਗੱਲ, ਕੋਈ ਧੀ ਚਲਾਉਂਦੀ ਕਰੋ, ਕਿੰਨੀ ਕੁ ਪਰੇਸ਼ਾਨ ਆ, ਕਿੰਨੀ ਕੁ ਮਜਬੂਰ ਆ, ਜੋ ਕਿਸੇ ਨਾਲ ਬਹਿ ਕੇ ਜਾਏਗੀ, ਇਹਨਾਂ ਲੋਕਾਂ ਨੇ ਫਿਰ ਵੀ ਭੌਂਕਣਾ ਲਓ ਜਾ ਤੇ ਫਲਾਣੇ ਦੇ ਪਿੱਛੇ ਬੈਠੀ ਸੀ, ਤੇ ਜੋ ਚਲਾ ਕੇ ਜਾਂਦੀ ਹੈ ਤੁਹਾਨੂੰ। ਲੇਕਿਨ ਜਦੋਂ ਬੱਚੀਆਂ ਮੋਟਰਸਾਈਕਲ ਜਾਂਦੀਆਂ, ਜਿਹੜਾ ਇਨਸਾਨ ਦਾ ਪੁੱਤਰ ਹੈ ਨਾ, ਉਹ ਰਾਹ ਦੇਗਾ, ਜਿਹੜਾ ਬਗੈਰ ਜਦੀਦ ਦੀ ਨਸਲ ਚ ਉਹ ਰਾਹ ਨਹੀਂ ਦੇਗਾ। ਉਹ ਪਿੱਛੇ ਮੋਟਰਸਾਈਕਲ ਲਾ ਕੇ ਪਰੇਸ਼ਾਨ ਵੀ ਕਰੇਗਾ। ਇੱਥੇ ਵੰਡ ਹੁੰਦੀ ਹੈ ਹਰਾਮ ਦੇ ਤੇ ਹਲਾਲ ਦੇ ਦੀ। ਦੇਖੋ ਹਰ ਦਰਖਤ ਆਪਣੇ ਫਲ ਤੋਂ ਪਹਿਚਾਣਿਆ ਜਾਂਦਾ ਨਾ, ਹਰਾਮ ਦੇ ਹਲਾਲ ਦਾ ਪਤਾ ਕਿੱਦਾਂ ਲੱਗੇਗਾ? ਉਹਦੇ ਕਿਰਦਾਰ ਤੋਂ ਲੱਗੇਗਾ ਨਾ। ਜੇ ਧੀ ਜਾਂਦੀ ਹੈ, ਲੋਕ ਮੋਟਰਸਾਈਕਲ ਜਾਂਦੀ, ਉਹਦਾ ਪਿੱਛਾ ਕਰਦੇ, ਉਹਨੂੰ ਪਰੇਸ਼ਾਨ ਕਰਦੇ। ਕਈ ਵੇਲੇ ਬੱਚੀਆਂ ਬੈਠੀਆਂ ਹੁੰਦੀਆਂ ਮੋਟਰਸਾਈਕਲ ਦੇ ਪਿੱਛੇ, ਪਿੱਛੋਂ ਲੋਕ ਜਾਂਦੇ ਨੇ, ਉਹਨੂੰ ਬਾਰ-ਬਾਰ ਕਰੀ ਅੱਗੇ ਕੱਲ। ਅਸਲੀ ਉਹ ਆਪਣੇ ਪਿਓ ਦੇ ਨਹੀਂ ਹੁੰਦੇ, ਉਹਦੇ ਉਹਨਾਂ ਦੀ ਮਾਂ ਦਾ ਕਸੂਰ ਹੈ, ਜਿਹਨੇ ਦੱਸਿਆ ਨੇ ਉਹਨੂੰ ਵੀ ਤੂੰ ਹਰਾਮ ਦਾ ਵਾ। ਅਗਰ ਮਾਂ ਦੱਸਦੇ ਨਾ ਕਿ ਤੂੰ ਹਰਾਮ ਦਾ ਵਾ, ਤੇ ਉਹਨੂੰ ਪਤਾ ਲੱਗ ਜਾਏ ਕਿ ਮੈਂ ਹਰਾਮ ਦਾ, ਤੇ ਹਰਾਮ ਦਾ ਤੇ ਗਿਲਾ ਨਹੀਂਗਾ। ਲੇਕਿਨ ਧੀਆਂ ਜਦੋਂ ਮੋਟਰਸਾਈਕਲ ਚਲਾਉਂਦੀਆਂ, ਮੈਂ ਤੇ ਹਜ਼ਾਰ ਵਾਲੇ ਲੋਕਾਂ ਨਾਲ ਬਾਤ ਕਰਾਂਗਾ ਨਾ, ਖਾਸਾਂ ਦੀ ਗੱਲ ਆਮਾ ਅੱਗੇ ਤੇ ਨਹੀਂ ਮੁਨਾਸਬ ਕਰਨੀ, ਮਿੱਠੀ ਖੀਰ ਮੁਹੰਮਦ ਬਖਸ਼ਾ ਤੇ ਕੁੱਤਿਆਂ ਮੋਰੇ ਧਰਨੀ। ਮੈਂ ਹਜ਼ਾਰ ਵਾਲੇ ਨੂੰ ਬਾਤ ਕਰਾਂਗਾ, ਜੇ ਕੋਈ ਧੀ ਡਰਾਈਵਰੀ ਕਰਦੀ ਆ ਨਾ ਮੋਟਰਸਾਈਕਲ ਦੀ ਜਾਂ ਗੱਡੀ ਦੀ, ਯਾਰ ਉਹਦੀ ਮਜਬੂਰੀ ਹੈ, ਜਿਉਂਦਾ ਸ਼ੌਕ ਉਹਦਾ ਆਪਣਾ ਸ਼ੌਕ ਹੈ, ਤੁਹਾਨੂੰ ਉਹ ਚ ਕੀ ਤੁਸੀਂ ਆਪਣੀ ਨਾ ਚਲਾਉਣ ਦਿਓ। ਸਹੀ ਬਾਤ, ਤੁਸੀਂ ਉਹ ਤੇ ਤਨਕੀਦ ਕਰਨ ਦਾ ਮਿਜਾਜ ਨਹੀਂ ਰੱਖਦੇ, ਤੇ ਭੈੜੀ ਨਜ਼ਰ ਰੱਖਣੀ ਤੇ ਬਿਲਕੁਲ ਗੁਨਾਹ ਹੈ, ਪਾਪ ਆ। ਇਹ ਵੀ ਵੇਖੋ ਕੀ ਕਰ ਸਕਦਾ ਬੰਦਾ, ਇੱਕ ਮੋਟਰਸਾਈਕਲ ਦੇ ਬੱਚੀ ਜਾਣ ਦੀ ਪਿੱਛੋਂ ਤੇ ਜਾ ਰਿਹਾ, ਵੇਖਦਾ ਲਾਹਨਤ ਹੀ ਲੈ ਰਿਹਾ ਨਾ, ਲਾਹਨਤ ਹੀ ਹੈ ਨਾ, ਤੇ ਲਾਹਨਤ ਲੈਣ ਦੇ ਤਰੀਕੇ ਆ। ਜੋ ਕਿ ਸਾਹਿਬ ਇਹਨਾਂ ਤੇ ਗਿਲਾ ਨਹੀਂਗਾ, ਤੁਸੀਂ ਆਪਣੀ ਜ਼ਦਾਲ ਝਪਤ ਕਰਨਾ, ਚਲਾਉਣ ਵਾਲੀਆਂ ਧੀਆਂ ਆਪ ਮਜ਼ਬੂਤ ਰਹਿਣ, ਇਹਨਾਂ ਲੋਕਾਂ ਦੀ ਕਿਹੜੀ ਗੱਲ। ਹੋਰ ਸਾਰੀ ਖੈਰ ਜੀ, ਹੋਰ ਹੁਕਮ ਕਰੋ ਕੋਈ। ਉਹ ਰਾਣਾ ਸਾਹਿਬ ਇੱਕ ਲਾਨਤ ਜੀ ਤੁਸੀਂ ਗੱਲ ਸੁਣੀਂਦੇ ਹੁੰਦੇ ਆ, ਲਾਨਤ ਜਾਂ ਲੈਣੀ ਹੋਵੇ ਉਹ ਮਸਜਿਦ ਤੋਂ ਲੈ ਲੈਂਦੇ, ਇਹਨਾਂ ਤੇ ਗਿਲਾ ਨਹੀਂ ਹੈਗਾ। ਜਦੋਂ ਜਿਵੇਂ ਲਾਨਤ ਆਈ ਹੋਵੇ ਨਾ, ਉਹਨੇ ਲੈ ਲੈਣੀ ਨੇ। ਮੈਂ ਤੂੰ ਪੁੱਤਰ ਲੱਗਣਾ, ਮਸਜਿਦ 'ਚ ਕਿਆ ਅਦਲ ਹੋਣ ਡਿਆ? ਜਦੋਂ ਮਸਜਿਦਾਂ ਦੇ ਵਿੱਚ ਅਦਲ ਨਹੀਂ, ਸਾਡੀ ਆਖਰੀ ਸਟੇਜ ਮਸਜਿਦ ਹੀ ਆ, ਸਾਡੇ ਮਸਜਿਦਾਂ ਵਿੱਚ ਅਦਲ ਨਹੀਂਗਾ। ਕਿਉਂ ਸਾਹਿਬ ਮੌਲਵੀਆਂ ਕੋਲੋਂ ਪੈਸੇ ਖਾਈ ਜਾਂਦੇ ਨੇ, ਮੌਲਵੀ ਜੋ ਮਰਜ਼ੀ ਕਰਨ, ਮੌਲਵੀਆਂ ਕਰਨਾ ਹੀ ਹੈ, ਮੌਲਵੀਆਂ ਦਾ ਕਾਹਦਾ ਗਿਲਾ।
ਨਹੀਂ ਅਦਲ ਨਹੀਂ ਹੈਗਾ ਜੀ। ਸੱਪ 'ਚ ਖੜਿਆ ਹੋਇਆ ਹਾਂਜੀ। ਮਾੜੇ ਬੰਦੇ ਨੂੰ ਕਹਿਣਾ ਨਾ ਸੀ ਕਿ ਤੂੰ ਪਿੱਛੇ। हालांकि मस्जिद में वो मस्जिद है जिथे हर बंदा बराबर है, खुदा के घर में पहुंचे तो सभी एक हो गए। लामा साहब का शेर है ना, एक ही साफ में खड़े हो गए, महमूद आजाद, ना कोई बंदा रहा ना कोई बंदा, उत्थे हर बंदा बराबर है। ठीक है जी। जो कोई पहले जाता गरीब अमीर होता, गरीब अमीर का तो तलक ही नहीं, उत्थे तो नीतां दी बात है। दूसरी बात है कि हुण ते मौलवी रखण वास्ते पैसे चलदे जी। तुसीं किसी मस्जिद रहना है ना तो उस पिंड दे चौरी नहीं पाई जिथे मस्जिद नूं पैसे दो, ਉਹਨਾਂ ਤਾਵਾਂ ਰੱਖੋ, ਉਹਨੂੰ 2000 4000 ਦਿੰਦੇ ਰਹੋ ਤੁਸੀਂ, ਮੌਲਵੀ ਨਹੀਂ ਜਾਂਦਾ। ਜੇ ਤੁਸੀਂ ਮੌਲਵੀ ਦੇਣੋਂ ਹਟ ਜਾਏਗਾ ਉਹ ਮੌਲਵੀ ਕੱਢ ਦੇਣਗੇ। ਹੁਣ ਤੇ ਭਾਜੀ ਮਸਜਿਦ 'ਚ ਵੀ ਰਿਸ਼ਵਤ ਚੱਲਦੀ ਹੈ, ਗਿਲਾ ਕਿਸੇ ਕਰੀਏ, ਕਿਸੇ ਮਹਿਕਮੇ ਨੂੰ ਬੁਰਾ ਕਹੀਏ, ਮਸਜਿਦ ਵਿੱਚ ਵੀ ਰਿਸ਼ਵਤ ਚੱਲਣ ਦੀ ਜੋਗਾ ਸਾਹਿਬ। ਸਹੀ ਬਾਤ। ਆ ਮੈਂ ਗੱਲ ਕਰਦਾ ਪਿਆ, ਸੁਣ ਲੈਣੀ, ਗੱਲ ਤੇ ਹੈਗੀ ਸਬੂਤ ਨਾਲ। ਤੇਰੀ ਦੁਆ ਨੇ ਤੇ ਸਬੂਤ ਨੇ ਮੇਰੇ ਕੋਲ ਕਿ ਮੌਲਵੀ ਰੱਖਣ ਕੱਢਣ ਵਾਸਤੇ ਪੈਸੇ ਚੱਲਦੇ। ਤੇ ਅੱਲਾਹ ਪਾਕ ਜਿੱਥੇ ਮਸਜਿਦ 'ਚ ਅਦਲ ਨਾ ਹੋਵੇ ਉੱਥੇ ਅਦਲ ਦੀ ਕੀ ਉਮੀਦ ਰੱਖੋ। ਦੁਆ ਪਾਕਿਸਤਾਨ ਦੇ ਖਿੱਤੇ ਨੂੰ ਅੱਲਾਹ ਪਾਕ ਖੈਰ ਦੇਵੇ, ਕਰੇ, ਇਹਨੂੰ ਆਪਣੀ ਸਬਮਾਨ 'ਚ ਰੱਖੇ। ਇਹ ਆਵਾਮ ਉੱਥੇ ਪਹੁੰਚ ਚੁੱਕੀ ਆ ਜਿੱਥੋਂ ਮੋੜਨੀ ਨਾਮੁਮਕਿਨ। ਇਹ ਦਵਾਲ ਦਾ ਰਸਤਾ ਨਾ ਆਵੇ, ਕੋਈ ਗੱਲ ਨਹੀਂ, ਦੋਜ਼ਖ ਬੜੀ ਵੱਡੀ ਆ। ਸਭ ਤੋਂ ਪਹਿਲਾਂ ਤਾਂ ਜੋਗਾ ਸਾਹਿਬ ਇਹਨਾਂ ਨੂੰ ਇੱਥੇ ਸਕੂਨ ਨਹੀਂ ਮਿਲਣਾ। ਜਿਹੜੇ ਬੰਦੇ ਨੇ ਕਿਸੇ ਦਾ ਸਕੂਨ, ਕੁਰਾਨ ਫਰਮਾਉਂਦਾ ਜਿਹੜਾ ਰਹਿਮ ਨਹੀਂ ਕਰਦਾ ਉੱਤੇ ਰਹਿਮ ਨਹੀਂ ਹੋਣਾ। ਜਿਹੜਾ ਕਿਸੇ ਦਾ ਰਿਜ਼ਕ ਬੰਦ ਕਰਦਾ, ਮੇਰੇ ਅੱਲਾਹ ਨੇ ਫਰਮਾਇਆ ਇਹਦਾ ਰਿਜ਼ਕ ਬੰਦ ਕਰ ਦੇਣ। ਯਾਰ ਜੇ ਰਿਜ਼ਕ ਆ ਕੋਈ ਮਾੜਾ ਵਾ ਚੰਗਾ ਜੇ ਕਰੇਗਾ, ਚਲੋ ਖਤੀਬਾਂ ਦਾ ਵੀ ਹੱਕ ਬਣਦਾ ਹੱਕ ਬਿਆਨ ਕਰਨ, ਤੇ ਸਾਡੇ ਜਿਹੜੇ ਚੌਧਰੀ ਨੇ ਮਸਜਿਦ ਮੈਂਬਰ ਉਹਨਾਂ ਦਾ ਵੀ ਹੱਕ ਬਣਦਾ ਯਾਰ ਐਵੇਂ ਮੌਲਵੀ ਯਾਰ ਜਿਹੜਾ ਲਿਆਉਣਾ ਉਹ ਕੀ ਹੋਏਗਾ। ਤੇ ਜੇ ਕਿ ਨਾ ਤੁਸੀਂ 2-4 ਸਾਲ ਚਾਰ ਕੱਢਿਆ, ਕੀ ਬਾਰ-ਬਾਰ ਮੌਲਵੀ ਬਦਲਨੇ, ਬੰਦੇ ਦਾ ਆਪਣਾ ਵੀ ਮਿਆਰ ਘਟਦਾ, ਉਹ ਪਿੰਡ ਵੀ ਬਦਨਾਮ ਹੁੰਦੇ, ਮੌਲਵੀ ਵੀ ਬਦਨਾਮ ਹੁੰਦਾ ਵੀ ਇਹਨੂੰ ਕਿਉਂ ਛੇਤੀ ਕੱਢ ਦਿੱਤਾ। ਠੱਕ ਦੇ ਬਣਦਾ ਦੋਵੇਂ ਜਾਣੇ ਇਸ ਗੱਲ ਤੋਂ ਬਾਅਦ ਜਾਣ, ਆਪਣੇ ਕਿਰਦਾਰ ਨੂੰ ਠੀਕ ਰੱਖਣ। ਜਦੋਂ ਜੀ ਇਮਾਮਤ ਬਹੁਤ ਵੱਡਾ ਇੱਕ ਮਕਾਮ ਹੈ, ਜਿਹੜਾ ਇਮਾਮਤ ਕਰਦਾ ਉਹ ਬਹੁਤ ਵੱਡਾ ਮਕਾਮ ਹੈ, ਤੇ ਉਹਦਾ ਵੀ ਹੱਕ ਬਣਦਾ ਕਿ ਉਹ ਕੰਮ ਨਾ ਕਰੇ ਜਿਹਦੇ ਵਿੱਚ ਉਹਦੀ ਇਨਸਾਨੀਅਤ ਤੇ ਫਰਕ ਆਵੇ। ਲੇਕਿਨ ਕੋਈ ਮੈਂਬਰ ਰਸੂਲ ਤੇ ਬਹਿੰਦਾ ਹੈ ਤੇ ਉਹਦਾ ਹੱਕ ਬਣਦਾ ਆਪਣੀ ਇਨਸਾਨੀਅਤ ਦਾ ਖਿਆਲ ਰੱਖੇ, ਆਪਣੇ ਅਸੂਲਾਂ ਦਾ ਖਿਆਲ ਰੱਖੇ, ਜੋ ਹੁਕਮ ਹੈ ਉਹਦਾ ਖਿਆਲ ਰੱਖੇ। ਤੇ ਚਲੋ ਯਾਰ ਜੇ ਗਲਤੀ ਕਾਬਲੇ ਮਾਫੀ ਹੋ ਗਈ, ਗਲਤੀ ਇਨਸਾਨ ਹੈ ਯਾਰ, ਉਹ ਭਾਵੇਂ ਮੌਲਵੀ ਆ, ਭਾਵੇਂ ਦੂਸਰਾ ਵਾ, ਭਾਵੇਂ ਤੀਸਰਾ ਵਾ, ਗਲਤੀ ਕਿਸੇ ਤੋਂ ਵੀ ਹੋ ਸਕਦੀ। ਗਲਤੀ ਕਾਬਲੇ ਮਾਫੀ ਹੋਵੇ, ਗਲਤੀ ਕਿਸੇ ਦਾ ਹੱਕ ਖਾਣ ਦੀ ਨਾ ਹੋਵੇ, ਗਲਤੀ ਕਿਸੇ ਦੀ ਇੱਜ਼ਤ ਲੁੱਟਣ ਦੀ ਨਾ ਹੋਵੇ, ਤੇ ਯਾਰ ਨਿੱਕੀਆਂ ਮੋਟੀਆਂ ਕਿਤਾਬਾਂ ਬੰਦਿਆਂ ਤੋਂ ਹੋਈ ਜਾਂਦੀਆਂ। ਇਨਸਾਨ ਜੋ ਹੈ ਹਾਂਜੀ, ਕੋਈ ਬੰਦਾ ਵੀ ਨਹੀਂ ਕਹਿ ਸਕਦਾ ਮੈਂ ਹਾਲਤ ਨਾ ਤਾਂ ਇੱਕੋ ਜ਼ਾਤ ਪਾਕ ਦੀ ਹੋਈ ਏ ਤੇ ਮੁਹੰਮਦ ਆਲੇ ਮੁਹੰਮਦ ਦੀ ਜਾਂ ਪੈਗੰਬਰਾਂ ਕੋ ਖਤਾਵਾਂ ਨਿੱਕੀਆਂ ਮੋਟੀਆਂ ਤੇ ਪੈਗੰਬਰਾਂ ਤੋਂ ਵੀ ਹੋ ਗਈਆਂ। ਨਹੀਂ ਹੋਈ ਤੇ ਮੇਰੇ ਕਾਲੇ ਕਮਲੀ ਵਾਲੇ ਤੋਂ ਔਲਾਦ ਤੋਂ ਨਹੀਂ ਹੋਈ, ਨਹੀਂ ਤੇ ਸਾਰਿਆਂ ਤੋਂ ਹੋਈਆਂ ਨਿੱਕੀਆਂ ਮੋਟੀਆਂ। ਠੀਕ ਹੈ ਨਾ ਜੀ। ਤੇ ਲੇਕਿਨ ਅੱਲਾਹ ਪਾਕ ਮਾਫ ਕਰਨ ਵਾਲਾ ਯਾਰ, ਕਿਸੇ ਤੇ ਤਨਕੀਦ ਕਰਨ ਬੰਦਾ ਆਪ ਠੀਕ ਹੋ ਜੇ। ਦੇਖੋ ਜੋ ਕਹਿੰਦਾ ਮੈਂ ਜੇ ਗਲਤ ਹਾਂ ਤੇ ਤੂੰ ਠੀਕ ਹੋ ਜਾ ਨਾ। ਜੇ ਤੂੰ ਗਲਤ ਠੀਕ ਆ ਤੇ ਮੈਂ ਗਲਤ ਹਾਂ ਤੇ ਮੈਂ ਠੀਕ ਹੋ ਜਾ। ਮੈਂ ਤੈਨੂੰ ਗਲਤ ਕਹੀ ਜਾਣਾ, ਮੈਂ ਆਪਣੇ ਆਪ ਵੱਲ ਵੇਖਦਾ ਨਹੀਂਗਾ। ਜੇ ਆਪਣੇ ਅੰਦਰ ਜਦੋਂ ਬੁਰੇ ਨੂੰ ਸਭ ਤੋਂ ਬੁਰਾ ਇਨਸਾਨ ਤੇ ਉਹ ਜੇ ਨੂੰ ਅਗਲੇ ਚ ਖਾਮੀਆਂ ਨਜ਼ਰ ਆਵਣ ਤੇ ਆਪਣੇ ਚ ਨਾ। ਤੇ ਜਦੋਂ ਅੱਲਾਹ ਕਰਮ ਕਰਦਾ ਨਾ ਬੰਦੇ ਚ ਆਪਣੇ ਖਾਮੀਆਂ ਨਾਲ, ਮੈਂ ਨਾ ਯਾਰ ਝੂਠ ਵੀ ਵੱਜ ਜਾਂਦਾ ਵਾ, ਗਲਤ ਬਿਆਨੀ ਵੀ ਹੋ ਜਾਂਦੀ ਹੈ, ਪਰ ਅਲਹਮਦੁਲਿਲਾ ਕਿਸੇ ਦਾ ਬੁਰਾ ਨਹੀਂ ਸੋਚਿਆ, ਕਿਸੇ ਯਤੀਮ ਨਾਲ ਜ਼ਿਆਦਤੀ ਨਹੀਂ ਕੀਤੀ, ਕਿਸੇ ਮਜ਼ਲੂਮ ਦੀ ਮੁਖਾਲਫਤ ਨਹੀਂ ਕੀਤੀ, ਕਿਸੇ ਦੀ ਧੀ ਭੈਣ ਦਾ ਬੁਰਾ ਸੋਚਿਆ ਤਾਂ ਅਸੀਂ ਖੁਦਾ ਦੇ ਵੀ ਮੁਜਰਮਾਂ ਤੇ ਉਹਦੇ ਵੀ ਮੁਜਰਮ। ਅੱਲਾਹ ਪਾਕ ਸਾਨੂੰ ਕਿਸੇ ਦਾ ਬੁਰਾ ਕਰਨ ਤੋਂ ਪਹਿਲਾਂ ਇੱਜ਼ਤ ਦੀ ਮੌਤ ਦੇ ਦੇ। ਇੱਜ਼ਤ ਤਾਂ ਮੇਰੇ ਰੱਬ ਕੋਲ ਨੇ ਤੇ ਰੱਬ ਕੋਲ ਲੈਣੀ ਆ, ਜ਼ਿੰਦਗੀ ਵੀ ਰੱਬ ਕੋਲ ਆ, ਰਿਜ਼ਕ ਵੀ ਰੱਬ ਕੋਲ ਆ, ਮੇਰੀ ਹਰ ਚੀਜ਼ ਮੇਰੇ ਰੱਬ ਦੇ ਕੋਲ ਆ। ਤੇ ਰੱਬ ਦੇ ਬਗੈਰ ਕਿਉਂਕਿ ਹੁਕਮ ਤੇਰੇ ਬਿਨ ਕੱਖ ਨਹੀਂ ਹਿਲਦਾ, ਜੋ ਚਾਹਵੇਂ ਸੋ ਹੁੰਦਾ, ਜਿਸ ਨੂੰ ਤੂੰ ਆਪ ਦਲੇਰੀ ਬਖਸ਼ੀ ਉਹੀ ਮੈਦਾਨ ਖਲੋਂਦਾ, ਜੋ ਰੱਬ ਨੇ ਕਰਨਾ ਜੋ ਕਸਾ ਉਹੀ ਹੋਣਾ, ਬਸ਼ਰਤੇ ਕਿ ਤੁਹਾਡੀ ਨੀਅਤ ਠੀਕ। ਸਾਡੀ ਫੇਰ ਦੁਆ ਹੈ ਕਿ ਅੱਲਾਹ ਪਾਕ ਮੇਰੇ ਪਾਕਿਸਤਾਨ ਦੀਆਂ ਧੀਆਂ ਨੂੰ ਖੈਰ ਰੱਖੇ। ਇਹਨਾਂ ਦਿਨਾਂ ਦਾ ਸਦਕਾ ਮੁਹੰਮਦ ਆਲੇ ਮੁਹੰਮਦ ਦਾ, ਜਿਨ੍ਹਾਂ ਧੀਆਂ ਕੋ ਪੁੱਤਰ ਨਹੀਂ ਅੱਲਾਹ ਉਹਨਾਂ ਨੂੰ ਪੁੱਤਰ ਦੇਵੇ, ਜਿਨ੍ਹਾਂ ਮੇਰੀਆਂ ਧੀਆਂ ਕੋ ਔਲਾਦ ਨਹੀਂ ਅੱਲਾਹ ਪਾਕ ਰੋਜ਼ਿਆਂ ਦਾ ਸਦਕਾ ਨੂੰ ਸਾਹਿਬ ਔਲਾਦ ਕਰੇ, नेक औलाद दवे, नेक खादम खावन दवे। अल्लाह पाक जेड़े जेड़े अपनी औलाद तो परेशान अल्लाह पाक उन्हें औलाद नूं हिदायत दवे, ते जेड़ा साडे बुरे च राजी है अल्लाह पाक उन्हें हिदायत दवे। साडे कोल किसी नूं बददुआ ना निकले। हाँ जेड़े अली दे जेड़े अहले बैत दे मुनकर है ना उन्हां वास्ते बददुआ, उन्हां वास्ते इंशाअल्लाह।